ਸ਼੍ਰੋਮਣੀ ਕਮੇਟੀ ਨੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਲਈ ਉੱਤਰ ਪ੍ਰਦੇਸ਼ ਦੇ ਸੀਐਮ ਨੂੰ ਦਿੱਤਾ ਸੱਦਾ। ਸੀਐਮ ਯੋਗੀ ਆਦਿੱਤਿਆਨਾਥ ਨੇ ਸਮਾਗਮਾਂ 'ਚ ਸ਼ਮੂਲੀਅਤ ਕਰਨ ਦਾ ਦਿੱਤਾ ਭਰੋਸਾ। ਮਤਲਬ ਭਰੋਸਾ ਜਿਹੜਾ ਮਿਲ ਗਿਆ ਨਾ, ਇਹ ਫਿਰ ਆਪਣੀ ਜਿਹੜੀ ਚਾਪਲੂਸੀ ਦੀ ਆਦਤ ਆ, ਖੁਸ਼ਾਮਦ ਦੀ ਆਦਤ ਆ, ਉਹਨੂੰ ਹੁਣ ਫਿਰ ਫਲ ਪੈ ਗਿਆ। ਜਿਵੇਂ ਕਾਂਗਰਸ ਸਿੱਖਾਂ ਦੇ ਸਰੀਰਕ ਨਸਲਕੁਸ਼ੀ ਦੀ ਦੋਸ਼ੀ ਹੈ, ਜਿਨੇ ਬਹੁਤ ਸਾਰੇ ਬੁੱਚੜਾਂ ਨੂੰ ਮੂਹਰੇ ਲਾ ਕੇ ਸਿੱਖਾਂ ਦਾ ਘਾਣ ਕਰਾਇਆ, ਉਵੇਂ ਸਿੱਖਾਂ ਦੀ ਇੱਕ ਮਨੋਵਿਗਿਆਨਕ ਮਾਨਸਿਕ ਤੌਰ ਦੇ ਉੱਤੇ ਜਿਹੜੀ ਚੇਤਨਾ ਦੇ ਤੌਰ ਦੇ ਉੱਤੇ ਨਸਲਕੁਸ਼ੀ ਹੈ, ਇੱਕ ਉਹ ਵੀ ਚੱਲ ਰਹੀ ਆ, ਜਿਹਦੇ ਵਿੱਚ ਬਹੁਤ ਸਾਰੇ ਸਿੱਖ ਉਹਨਾਂ ਨੇ ਮੋਹਰੇ ਬਣਾਏ ਹੋਏ ਨੇ। ਲਾਲਪੁਰਾ ਜੀ, ਕਈ ਹੋਰ ਕਾਲਾਪੁਰਾ, ਪੀਲਾਪੁਰਾ ਬੜੇ ਤੁਰੇ ਫਿਰਦੇ। ਇਹਨਾਂ ਸਾਰਿਆਂ ਨੂੰ ਇਹ ਵਹਿਮ ਆ ਵੀ ਅਸੀਂ ਬੜੇ ਚਾਤਰ ਆ, ਤੇ ਜਿਹੜੇ ਇਹ ਦਿੱਲੀ ਵਾਲੇ, ਰਾਜਪੁਰੇ ਵਾਲੇ, ਜਿਹੜੇ ਨਾਗਪੁਰ ਵਾਲੇ, ਇਹਨਾਂ ਨੂੰ ਤਾਂ ਅਕਲ ਨਹੀਂ ਹੈਗੀ। ਅਸੀਂ ਇਹਨਾਂ ਨੂੰ ਬੇਵਕੂਫ ਬਣਾ ਕੇ ਆਪਣੀ ਕੌਮ ਦਾ ਕੰਮ ਕਢਵਾ ਜਾਣਾ। ਅੱਜ ਜਿਹੜਾ ਬੰਦਾ ਹਿੰਦੂਇਜ਼ਮ ਦੇ ਝੰਡਾ ਬਰਦਾਰਾਂ ਦੀ ਬੁੱਕਲ 'ਚ ਭੱਜ ਕੇ ਬੜੇ ਤੇ ਉੱਪਰੋਂ ਸੈਂਟਰ ਛੱਡੇ ਫੋਕੇ ਕਿ ਮੈਂ ਜੀ ਸਿੱਖਾਂ ਦੇ ਕੰਮ ਕਰਾਉਂ, ਇਹ ਐਵੇਂ ਜਾਲੀ ਜੀਆਂ ਗੱਲਾਂ ਨੇ। ਇਹ ਨੂਣ ਦੀ ਖੱਡ 'ਚ ਡਿੱਗ ਕੇ ਸਭ ਕੁਝ ਨੂਣ ਬਣਨ ਵਾਲੀ ਗੱਲ ਆ, ਕੁਛ ਨਹੀਂ ਜੇ ਉੱਥੋਂ ਮਿਲਣਾ। ਨੌਵੇਂ ਪਾਤਸ਼ਾਹ ਕਹਿੰਦੇ ਹਿੰਦੂਆਂ ਦੇ ਮੁੰਡੇ ਸੀ, ਹਿੰਦੂਆਂ ਦਾ ਧਰਮ ਖਤਰੇ ਸੀ, ਉਹਦੇ ਲਈ ਉਹਨਾਂ ਨੇ ਬਲੀਦਾਨ ਕਹਿੰਦੇ ਆ, ਬਲੀਦਾਨ। ਹੁਣ ਬਲੀਦਾਨ ਅੱਖਰ ਬੜਾ ਚੁਭਦਾ। ਜਿਹੜੇ ਤਾਂ ਹੈਗੇ ਆ ਏਸਾਧਾਰੀ ਹਿੰਦੂ, ਉਹਨਾਂ ਨੂੰ ਤਾਂ ਸਮਝ ਵੀ ਨਹੀਂ ਲੱਗਦੀ। ਉਹ ਕਹਿੰਦੇ ਬੜੀ ਵਧੀਆ ਗੱਲ ਆ, ਕਹਿੰਦੇ ਬਹੁਤ ਵਧੀਆ ਕਿਹਾ ਬਲੀਦਾਨ, ਬੜਾ ਕਹਿੰਦੇ ਵਧੀਆ ਲੱਗਦਾ ਜਦੋਂ ਕਹਿੰਦੇ ਨੇ ਗੁਰੂ ਤੇਗ ਬਹਾਦਰ ਕਾ ਬਲੀਦਾਨ ਯਾਦ ਰੱਖੇਗਾ ਹਿੰਦੁਸਤਾਨ। ਸੱਚਾਈ ਇਹ ਆ ਕਿ ਉਹ ਮਸ਼ਕਰੀ ਕਰ ਰਹੇ ਨੇ ਸਿੱਖਾਂ ਨੂੰ ਕਿ ਤੁਹਾਡੇ ਗੁਰੂ ਦੀ ਅਸੀਂ ਬਲੀ ਚਾੜਤੀ। ਇਹੋ ਜਿਹੇ ਹਜ਼ਾਰਾਂ ਗੁਰਸਿੱਖ ਨੇ ਜਿਨ੍ਹਾਂ ਨੇ ਆਪਦਾ ਜੀਵਨ ਕੌਮ ਦੇ ਲੇਖੇ ਲਾਤਾ, ਪਰਵਾਹ ਨਹੀਂ ਕੀਤੀ ਕਦੇ। ਪੰਥ ਦੇ ਉੱਤੋਂ ਨਿਸ਼ਾਵਰ ਹੋ ਗਏ, ਕਈਆਂ ਦੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ। ਇਹੋ ਜਿਹੇ ਗੁਰਸਿੱਖਾਂ ਨੂੰ ਕਦੇ ਸ਼੍ਰੋਮਣੀ ਕਮੇਟੀ ਨੇ ਚੇਤੇ ਨਹੀਂ ਕਰਨਾ, ਕਦੇ ਪੰਥ ਲਈ ਕੁਰਬਾਨੀਆਂ ਕਰਨ ਵਾਲੇ, ਕੌਮ ਲਈ ਸੋਚਣ ਵਾਲੇ, ਉਹਨਾਂ ਦਾ ਜ਼ਿਕਰ ਨਹੀਂ। ਯੋਗੀ ਆਦਿੱਤਿਆਨਾਥ ਚੇਤੇ। ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਬਰ ਆਈ ਆ ਵੀ ਸ਼੍ਰੋਮਣੀ ਕਮੇਟੀ ਨੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਲਈ ਉੱਤਰ ਪ੍ਰਦੇਸ਼ ਦੇ ਸੀਐਮ ਨੂੰ ਦਿੱਤਾ ਸੱਦਾ। ਨੌਵੇਂ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਦਾ ਸ਼ਤਾਬਦੀ ਮਨਾ ਰਹੇ ਆ, ਉਹਦੇ ਸੰਬੰਧ ਵਿੱਚ ਇਹ ਯੋਗੀ ਆਦਿੱਤਿਆਨਾਥ ਨੂੰ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਮਿਲਿਆ ਤੇ ਅਨੰਦਪੁਰ ਸਾਹਿਬ ਜਿਹੜਾ ਸ਼ਤਾਬਦੀ ਸਮਾਰੋਹ ਹੋ ਰਿਹਾ, ਉਹਦੇ ਵਿੱਚ ਸ਼ਮੂਲੀਅਤ ਕਰਨ ਲਈ ਸੱਦਾ ਦਿੱਤਾ। ਤੇ ਖੜੇ ਨੇਗੇ ਸਿੱਖ, ਫੋਟੋ ਆ ਗਈ ਆ। ਤੇ ਸਭ ਤੋਂ ਜਿਹੜੀ ਖਾਸ ਤੌਰ ਦੇ ਉੱਤੇ ਇਹਨਾਂ ਨੇ ਖਬਰ ਦੇ ਵਿੱਚ ਉਭਾਰ ਕੇ ਗੱਲ ਲਿਖੀ ਆ ਮੀਡੀਆ ਨੇ, ਉਹ ਹੈਗੀ ਆ ਕਿ ਸੀਐਮ ਯੋਗੀ ਆਦਿੱਤਿਆਨਾਥ ਨੇ ਸਮਾਗਮਾਂ 'ਚ ਸ਼ਮੂਲੀਅਤ ਕਰਨ ਦਾ ਦਿੱਤਾ ਭਰੋਸਾ। ਮਤਲਬ ਭਰੋਸਾ ਜਿਹੜਾ ਮਿਲ ਗਿਆ ਨਾ, ਇਹ ਫਿਰ ਆਪਣੀ ਜਿਹੜੀ ਚਾਪਲੂਸੀ ਦੀ ਆਦਤ ਆ, ਖੁਸ਼ਾਮਦ ਦੀ ਆਦਤ ਆ, ਉਹਨੂੰ ਹੁਣ ਫਿਰ ਫਲ ਪੈ ਗਿਆ। ਤੇ ਹੁਣ ਪੂਰੀਆਂ ਜਿਵੇਂ ਕਹਿੰਦੇ ਆ ਬਰਾਛਾਂ ਖਿੜੀਆਂ ਹੋਈਆਂ, ਬਰਾਛਾਂ ਤੇ ਐ ਮੂੰਹ ਪਾਟਿਆ ਹੋਇਆ ਵੀ ਬੱਲੇ ਬੱਲੇ ਨਜ਼ਾਰੇ ਆ ਗਏ ਜੀ, ਸੀਐਮ ਸਾਹਿਬ ਆ ਰਹੇ। ਇਹ ਸਵਾਏ ਚਾਪਲੂਸੀ ਤੋਂ ਹੋਰ ਕੁਛ ਨਹੀਂ। ਇਹੀ ਕੁਛ 300 ਸਾਲੇ ਮੌਕੇ ਜਦੋਂ ਖਾਲਸਾ ਪੰਥ ਦੀ ਸਾਧਨਾ ਦੀ ਸ਼ਤਾਬਦੀ ਮਨਾਈ ਗਈ ਹੈ, ਉਦੋਂ ਵੀ ਇਹੀ ਸਾਰਾ ਕੁਝ ਕੀਤਾ ਗਿਆ। ਉਦੋਂ ਵੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੇ ਸਮਾਗਮ ਕੀਤੇ ਗਏ, ਜਿਹੜੇ ਬਾਦਲ ਧੜੇ ਨੇ ਇਸ ਕਰਕੇ ਜਥੇਦਾਰ ਟੌੜਾ ਨੂੰ ਤੇ ਹੋਰ ਕਈ ਲੀਡਰਾਂ ਨੂੰ ਲਾਂਭੇ ਕਰਤਾ ਸੀਗਾ ਕਿ ਅਸੀਂ ਇਹਨਾਂ ਸਮਾਗਮਾਂ ਵਿੱਚ ਆਪਦੇ ਸਿਆਸੀ ਜਿਹੜੇ ਸਵਾਰਥ ਨੇ ਉਹ ਪੂਰੇ ਕਰਨੇ ਆ, RSS ਵਾਲਿਆਂ ਨੂੰ ਸਨਮਾਨਿਤ ਕਰਨਾ, ਕਰਾਉਣਾ। ਸੋ ਇਸ ਸਮਾਗਮ ਦੇ ਵਿੱਚ 300 ਸਾਲੇ ਮੌਕੇ ਜੋ ਕੁਝ ਵਾਪਰਿਆ, ਉਹ ਜਿਹੜਾ ਤਮਾਸ਼ਾ ਉਦੋਂ ਕੀਤਾ ਗਿਆ, ਉਹੀ ਸਾਰਾ ਕੁਝ ਹੁਣ ਫੇਰ ਦੁਬਾਰਾ ਦੁਹਰਾਇਆ ਜਾ ਰਿਹਾ। ਜਿਹੜਾ ਬੀਜੇਪੀ ਵਾਲਾ ਲੌਂਗਲਾਣਾ, RSS ਵਾਲਾ, ਉਹਦੇ ਬਾਰੇ ਕਿਸੇ ਨੂੰ ਵਹਿਮ ਨਹੀਂ। ਜਿਵੇਂ ਕਾਂਗਰਸ ਸਿੱਖਾਂ ਦੇ ਸਰੀਰਕ ਨਸਲਕੁਸ਼ੀ ਦੀ ਦੋਸ਼ੀ ਹੈ, ਜਿਨੇ ਬਹੁਤ ਸਾਰੇ ਬੁੱਚੜਾਂ ਨੂੰ ਮੂਹਰੇ ਲਾ ਕੇ ਸਿੱਖਾਂ ਦਾ ਘਾਣ ਕਰਾਇਆ, ਉਵੇਂ ਸਿੱਖਾਂ ਦੀ ਇੱਕ ਮਨੋਵਿਗਿਆਨਕ ਮਾਨਸਿਕ ਤੌਰ ਦੇ ਉੱਤੇ ਜਿਹੜੀ ਚੇਤਨਾ ਦੇ ਤੌਰ ਦੇ ਉੱਤੇ ਨਸਲਕੁਸ਼ੀ ਹੈ, ਇੱਕ ਉਹ ਵੀ ਚੱਲ ਰਹੀ ਆ।
ਜਿਹਦੇ ਵਿੱਚ ਬਹੁਤ ਸਾਰੇ ਸਿੱਖ ਉਹਨਾਂ ਨੇ ਮੋਹਰੇ ਬਣਾਏ ਹੋਏ ਨੇ। ਹਰੇਕ ਬੰਦੇ ਨੂੰ ਲੱਗਦਾ ਤਾਂ ਇਹ ਆ ਕਿ ਅਸੀਂ ਬੜੇ ਸੱਚੇ ਸੁੱਚੇ ਆ ਤੇ ਬੜੇ ਚੰਗੇ ਇਨਸਾਨ ਆ, ਸਾਡੀਆਂ ਸੰਸਥਾਵਾਂ ਬੜੀਆਂ ਮਹਾਨ ਨੇ, ਸਾਡੀ ਬੈਕਗ੍ਰਾਉਂਡ ਬੜੀ ਵੱਡੀ ਆ। ਤੇ ਉਹ ਲੋਕ ਇਸ ਮੌਕੇ ਕਹਾੜੇ ਦਾ ਦਸਤਾ ਬਣ ਕੇ, ਜਿਵੇਂ ਪਿਛਲੇ ਦੌਰ ਵਿੱਚ KPS ਗਿੱਲ ਵਰਗੇ ਹੋਰ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਅੱਜ ਅਕਲ ਆਈ ਵੀ, ਅੱਜ ਬੜੇ ਪਿੱਟਦੇ ਨੇ ਕਿ ਸਾਨੂੰ ਨਹੀਂ ਸੀ ਪਤਾ ਕਿ ਸਾਨੂੰ ਵਰਤਿਆ ਜਾ ਰਿਹਾ, ਅਸੀਂ ਆਪਦੀ ਕੌਮ ਦਾ ਘਾਣ ਕੀਤਾ। ਉਵੇਂ ਹੀ ਅੱਜ ਤੋਂ 15 20 30 ਸਾਲਾਂ ਬਾਅਦ ਬਹੁਤ ਲੋਕ ਇਹੋ ਜਿਹੀਆਂ ਬਾਤਾਂ ਪਾਉਂਦੇ ਮਿਲਣਗੇ, ਆਪਣੀਆਂ ਯਾਦਾਂ ਲਿਖਣਗੇ, ਕਿਤਾਬਾਂ ਲਿਖਣਗੇ, ਇੰਟਰਵਿਊਆਂ ਦੇਣਗੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਉਦੋਂ ਅਸੀਂ ਕਿਵੇਂ ਇਹਨਾਂ ਦੇ ਮਗਰ ਲੱਗ ਕੇ ਆਪਦੀ ਕੌਮ ਦੇ ਹਿੱਤਾਂ ਦੇ ਉਲਟ ਭੁਗਤੇ। ਚਾਹੇ ਬਾਬੇ ਧੁੰਮੇ ਹੁਣੀ ਆ, ਚਾਹੇ ਸਾਬਕਾ ਫੈਡਰੇਸ਼ਨ ਆਗੂ ਸਰਚਾਂਦ ਸਿੰਘ ਹੁਣੀ ਆ, ਤੇ ਚਾਹੇ ਸ਼੍ਰੋਮਣੀ ਕਮੇਟੀ ਵਾਲੇ ਧਾਮੀ ਸਾਹਿਬ ਹੁਣੀ ਆ, ਤੇ ਚਾਹੇ ਕੋਈ ਹੋਰ ਨੇ। ਇਹਨਾਂ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਜ਼ਿੰਦਗੀ 'ਚ ਇੱਕ ਪਲ ਆਊ ਜ਼ਰੂਰ, ਇਹ ਸੱਚੇ ਪਾਤਸ਼ਾਹ ਦੀ, ਇਹ ਉਹਨਾਂ ਸ਼ਹੀਦਾਂ ਦੀ ਵਿਰਾਸਤ ਨਾਲ ਜਿਹੜਾ ਧੋਖਾ ਕੀਤਾ ਜਾ ਰਿਹਾ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਸਾਡੇ ਬਹੁਤ ਸਾਰੇ ਆਗੂ ਭੱਜ ਭੱਜ ਕੇ BJP ਦੇ RSS ਦੇ ਘੋੜੇ ਤੇ ਚੜ ਰਹੇ ਨੇ, ਰੱਥ ਤੇ ਚੜ ਰਹੇ ਨੇ। ਇਹਨਾਂ ਨੂੰ ਇਹ ਸਮਝ ਅਜੇ ਨਹੀਂ ਹੈ, ਅਜੇ ਤਾਂ ਸਾਡੇ ਵਰਗਿਆਂ ਨੂੰ ਗਾਲਾਂ ਗੂਲਾਂ ਕੱਢਣ ਤੇ ਜ਼ੋਰ ਲਾਇਆ ਵੀ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਜੀ, ਇਹ ਤਾਂ ਐਵੇਂ ਬੇਅਕਲ ਲੋਕ ਨੇ, ਇਹਨਾਂ ਨੂੰ ਪਤਾ ਨਹੀਂ ਅਸੀਂ ਸਿੱਖਾਂ ਦੇ ਬੜੇ ਕੰਮ ਕਰਵਾ ਦੇਣੇ ਆ ਜੀ ਉਹਨਾਂ ਨਾਲ ਰਲ ਕੇ। ਇਹ ਭਕਾਈ ਮਨਜਿੰਦਰ ਸਿੰਘ ਸਰਸੇ ਨੇ ਵੀ ਬੜੀ ਕਮਾਲ ਦੀ ਮਾਰੀ ਸੀ। ਜਦੋਂ ਤੱਕ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਦਿੱਲੀ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਵਿਚਰ ਰਿਹਾ ਸੀ, ਜਦੋਂ ਵੀ ਸਾਰੇ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ ਕੋਈ ਮਸਲਾ ਬਣਨਾ ਤਾਂ ਉਹਨੇ ਬੜਾ ਹੀ ਭੱਜ ਦੌੜ ਕਰਨੀ ਤੇ ਸਿੱਖਾਂ ਨੂੰ ਬੜਾ ਚੰਗਾ ਲੱਗਣਾ ਕਿ ਚਲੋ ਯਾਰ ਇੱਕ ਬੰਦਾ ਆਪਦਾ ਲੱਗਿਆ ਹੋਇਆ। ਪਰ ਜਿੱਦਣ ਉਹਨੇ ਸਾਰਾ ਕੁਝ ਲਾ ਕੇ ਗਲੋਂ ਗਲਾਵਾਂ, ਪਤਾ ਨਹੀਂ ਕਾਰਨ ਕਿਹੜੇ ਹੈ, BJP ਜੁਆਇਨ ਕੀਤੀ ਸੀ, ਉਹਦੀ ਇੰਟਰਵਿਊ ਸੁਣਿਓ, ਦੁਬਾਰਾ ਸੁਣਿਓ, ਅਖਬਾਰਾਂ ਦੀਆਂ ਕਟੀਆਂ ਮੈਂ ਸਾਂਭ ਕੇ ਰੱਖੀਆਂ ਹੋਈਆਂ। ਉਹ ਐਨ ਦਿਲੋਂ ਤਨੋਂ ਮਨੋਂ ਐਨ ਮਤਲਬ ਅੱਖਾਂ, ਚਿਹਰਾ, ਮੋਹਰਾ, ਬਾਡੀ ਲੈਂਗੁਏਜ ਐ ਭੜਕ ਭੜਕ ਕੇ ਦੱਸ ਰਿਹਾ ਸੀਗਾ ਕਿ ਆਪਾਂ ਤਾਂ ਬਸ ਜਦੋਂ ਚਲੇ ਗਏ ਆ ਨਾ ਹੁਣ BJP, ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ ਜੀ, ਆਪਾਂ ਕੌਮ ਦੇ ਲਈ ਗਏ ਆ ਉੱਥੇ, ਆਪਾਂ ਕੋਈ ਕਮਲੇ ਥੋੜੀ ਆ। ਤੇ ਜਦੋਂ ਅੱਜ ਆਪਾਂ ਮਨਜਿੰਦਰ ਸਿੰਘ ਸਰਸਾ ਨੂੰ ਦੇਖ ਰਹੇ ਆ ਤਾਂ ਪੁੱਛੋ ਕਿੰਨੇ ਕੁ ਮਸਲੇ ਹੱਲ ਕਰਾ। ਇਵੇਂ ਹੀ ਲਾਲਪੁਰਾ ਜੀ, ਕਈ ਹੋਰ, ਕਾਲਾਪੁਰਾ, ਪੀਲਾਪੁਰਾ ਬੜੇ ਤੁਰੇ ਫਿਰਦੇ, ਇਹਨਾਂ ਸਾਰਿਆਂ ਨੂੰ ਇਹ ਵਹਿਮ ਆ ਵੀ ਅਸੀਂ ਬੜੇ ਚਾਤਰ ਆ, ਤੇ ਜਿਹੜੇ ਇਹ ਦਿੱਲੀ ਵਾਲੇ, ਰਾਜਪੁਰੇ ਵਾਲੇ, ਜਿਹੜੇ ਨਾਗਪੁਰ ਵਾਲੇ, ਇਹਨਾਂ ਨੂੰ ਤਾਂ ਅਕਲ ਨਹੀਂ ਹੈਗੀ, ਅਸੀਂ ਇਹਨਾਂ ਨੂੰ ਬੇਵਕੂਫ ਬਣਾ ਕੇ ਆਪਦੀ ਕੌਮ ਦਾ ਕੰਮ ਕਢਵਾ ਜਾਣਾ। ਭਾਈ ਉਹਨਾਂ ਦਾ ਸਾਰਾ ਇਤਿਹਾਸ ਪੜ੍ਹੋ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਹਰੇਕ ਸਿੱਖ ਜਿਹੜਾ ਹੈ ਉਹ ਹਿੰਦੂ ਧਰਮ ਦਾ ਇਤਿਹਾਸ ਜਾਂ ਮਿਥਿਹਾਸ ਉਹ ਪੜ੍ਹੇ। ਪਰ ਪੜ੍ਹਨ ਮੌਕੇ ਇੱਕ ਗੱਲ ਦੀ ਹਮੇਸ਼ਾ, ਜਿਵੇਂ ਆਪਾਂ ਸਿੱਖਿਆ ਲੈਣ ਲਈ ਪੜ੍ਹਨਾ, ਨਾ ਕਿ ਇਸ ਗੱਲ ਲਈ ਕਿ ਉਹਨਾਂ ਦੇ ਦੇਵੀ ਦੇਵਤਿਆਂ ਨੂੰ ਜਾਂ ਉਹਨਾਂ ਦੇ ਰੱਬਾਂ ਭਗਵਾਨਾਂ ਅਵਤਾਰਾਂ ਨੂੰ ਮੰਨਣ ਬਹਿ ਜਾਓ। ਸਾਨੂੰ ਬੜੀ ਇਹ ਗੱਲ ਸਿਖਾਈ ਜਾਂਦੀ ਆ, ਦੱਸੀ ਜਾਂਦੀ ਹੈ ਕਿ ਗੁਰੂ ਸਾਹਿਬਾਨ ਨੇ ਬਹੁਤ ਸਾਰੇ ਸਿੱਖਾਂ ਨੂੰ ਕਾਂਸ਼ੀ ਬਨਾਰਸ ਭੇਜਿਆ ਸੀ ਤੇ ਉਹਨਾਂ ਨੂੰ ਕਿਹਾ ਸੀ ਵੀ ਸਮਝਣ। ਚੰਗੀ ਗੱਲ ਆ ਭਾਈ, ਕਿਸੇ ਹੋਰ ਧਰਮ ਦਾ, ਕਿਸੇ ਹੋਰ ਮਤ ਦਾ ਗਿਆਨ ਹੋਣਾ, ਕੰਪੈਰੀਟਿਵ ਸਟੱਡੀ ਆਫ ਰਿਲੀਜਨ ਹੋਣਾ ਚਾਹੀਦਾ, ਕੋਈ ਮਾੜੀ ਗੱਲ ਨਹੀਂ। ਇੱਥੇ ਕਈ ਸੱਜਣ ਮੇਰੇ ਘਰ ਆ ਜਾਂਦੇ ਨੇ, ਬੜੇ ਹੈਰਾਨ ਜਿਹੇ ਹੋ ਜਾਂਦੇ ਆ ਕਿ ਤੁਸੀਂ ਤਾਂ ਬਿਆਸ ਵਾਲੇ ਦੀਆਂ ਕਿਤਾਬਾਂ ਵੀ ਰੱਖੀਆਂ ਹੋਈਆਂ ਨੇ। ਸਾਰ ਬਚਨ ਉਹਨਾਂ ਦਾ ਜਿਹੜਾ ਮੁੱਖ ਗ੍ਰੰਥ ਵਾ, ਕਈਆਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਉਹਨਾਂ ਦਾ ਮੁੱਖ ਗ੍ਰੰਥ ਆ, ਸਾਰ ਬਚਨ। ਇਵੇਂ ਹੀ ਹਿੰਦੂ ਧਰਮ ਦੇ ਗ੍ਰੰਥਾਂ ਦਾ ਇੱਕ ਵੱਖਰਾ ਸੈਕਸ਼ਨ ਬਣਾਇਆ ਹੋਇਆ ਆਪਾਂ, ਜਿੰਨੇ ਉਹਨਾਂ ਦੇ ਮਿਲਦੇ ਆਪਾਂ ਲਈਦੇ ਆ, ਪੜ੍ਹੀਦੇ ਆ। ਇੱਕ ਸੱਜਣ ਨਕਸਲਾਈਟ ਲਹਿਰ ਨਾਲ ਸੰਬੰਧਿਤ ਕੋਈ ਗੱਲ ਪੁੱਛਣ ਲੱਗਿਆ, ਬੀਤੇ ਦੌਰ ਸਮੇਂ ਦੀ ਇੱਕ ਘਟਨਾ ਸੀ ਜਦੋਂ ਕੱਦੋਂ ਵਾਲਾ ਭੀਰਾ, ਜਿਹੜਾ ਬਲਵੀਰ ਚੰਦ ਤਿਵਾੜੀ ਬਾਅਦ ਚ ਬਣ ਕੇ ਖਾੜਕੂ ਲਹਿਰ ਦੇ ਵਿੱਚ ਬੜਾ ਬਦਨਾਮ ਅਫਸਰ ਰਿਹਾ, ਉਹਨੇ ਤਰਸੇਮ ਬਾਵਾ, ਨਕਸਲਾਈਟ ਸੀਗਾ ਮੁੰਡਾ ਦਰਾਹੇ ਦਾ, ਉਹ ਲੁਧਿਆਣੇ ਜਿਹੜਾ ਰੇਲਵੇ ਸਟੇਸ਼ਨ ਦੇ ਸਾਹਮਣੇ, ਜਿਹਨੂੰ ਲੋਕਲ ਬੱਸ ਅੱਡਾ ਕਹਿੰਦੇ ਆ,
ਹੁਣ ਤਾਂ ਉਹ ਖਤਮ ਹੋ ਗਿਆ ਉੱਥੇ। ਬਾਅਦ ਚ ਉਹ ਪਹਿਲਾਂ ਮੇਨ ਬੱਸ ਅੱਡਾ ਉਹ ਹੁੰਦਾ ਸੀ 70 71 ਚ। ਉਹਨਾਂ ਦਿਨਾਂ 'ਚ ਉੱਥੇ ਉਹ ਬਾਚਣ ਲੱਗਿਆ ਤੇ ਕਦੋਂ ਵਾਲੇ ਬਲਵੀਰੇ ਨੇ, ਉਦੋਂ ਉਹ ਪੁਲਿਸ 'ਚ ਨਹੀਂ ਸੀ, ਕੈਟ ਸੀਗਾ ਬਣਿਆ ਹੋਇਆ, ਉਹਨੇ ਜੱਫਾ ਪਾ ਕੇ ਫੜ ਲਿਆ ਤੇ ਬਾਅਦ ਵਿੱਚ ਇਸੇ ਕਰਕੇ ਬਲਵੀਰ ਚੰਦ ਨੂੰ ਪੁਲਿਸ 'ਚ ਲੈ ਲਿਆ ਤੇ ਕਦੋਂ ਵਾਲਾ ਭੀਰਾ ਬੜਾ ਬਦਨਾਮ ਰਿਹਾ। ਉਹ ਕਿਤੇ ਗੱਲ ਚੱਲੀ, ਮੈਂ ਲਿਖਿਆ ਉਹਦੇ ਬਾਰੇ, ਬੋਲਿਆ ਤੇ ਕਿਸੇ ਸੱਜਣ ਨੇ ਦਿਲਚਸਪੀ ਲੈ ਕੇ ਗੱਲ ਕੀਤੀ ਤੇ ਉਹਨੂੰ ਮੈਂ ਦੱਸਿਆ, ਮੈਂ ਕਿਹਾ ਵੀ ਜਿੱਦਣ ਮਰਜ਼ੀ ਆ ਜੀ, ਤੁਹਾਡੇ ਸੁਰਖ ਰੇਖਾ, ਜਨਤਕ ਲੀਹ ਤੇ ਹੋਰ ਜਿਹੜੇ ਤੁਹਾਡੇ ਮੈਗਜ਼ੀਨ ਛਪਦੇ ਰਹੇ ਆ, ਜਾਂ ਜਿੰਨਾ ਕੁ ਮੈਨੂੰ ਹੋਰ ਤੁਹਾਡੀ ਨਕਸਲਾਈਟ ਲਹਿਰ ਦਾ ਲਿਟਰੇਚਰ ਮਿਲਿਆ, ਉਹ ਸਾਰਾ ਮੈਂ ਰੱਖਿਆ ਹੋਇਆ, ਡਾਟਾ ਵੀ ਰੱਖਿਆ ਹੋਇਆ ਵੀ ਕਿੰਨੇ ਬੰਦੇ ਮਰੇ, ਕਿਹੜੇ ਕਿਹੜੇ ਪਿੰਡ ਦੇ ਮਰੇ। ਮੇਰਾ ਸ਼ੌਂਕ। ਇਵੇਂ ਹੀ ਹਿੰਦੂ ਧਰਮ, ਈਸਾਈ ਧਰਮ ਜਾਂ ਹੋਰ ਧਰਮਾਂ ਦਾ ਸਾਨੂੰ ਗਿਆਨ ਹੋਣਾ ਚਾਹੀਦਾ, ਤਾਂਹੀਓ ਆਪਾਂ ਉਹਨਾਂ ਬਾਰੇ ਗੱਲ ਕਰ ਸਕਾਂਗੇ। ਪਰ ਇੱਕ ਆਪਦੇ ਧਰਮ ਨੂੰ, ਆਪਦੇ ਫਲਸਫੇ ਨੂੰ ਪਹਿਲਾਂ ਪ੍ਰਮੁੱਖ ਤੌਰ ਤੇ ਸਮਝ ਲਓ, ਫੇਰ ਕਿਸੇ ਪਾਸੇ ਨੂੰ ਹੋਰ ਤੁਰੋ। ਖਾਸ ਤੌਰ ਤੇ ਹਿੰਦੂਇਜ਼ਮ ਤਾਂ ਇਹੋ ਜਿਹੀ ਇੱਕ ਬਿਮਾਰੀ ਆ ਵੀ ਇਹਦੇ ਵਿੱਚ ਬੰਦਾ ਉਲਝ ਕੇ ਆਪਦੇ ਧਰਮ ਤੋਂ ਬਾਗੀ ਹੋ ਸਕਦਾ। ਇਹ ਗੱਲ ਕੱਲੀ ਮੈਂ ਨਹੀਂ, ਇਹ ਬਹੁਤ ਸਾਰੇ ਵਿਦਵਾਨਾਂ ਨੇ, ਬਹੁਤ ਸਾਰੇ ਜਿਹੜੇ ਵੱਡੇ ਦੁਨੀਆ ਦੇ ਨਾਮਵਰ ਚਿੰਤਕ ਨੇ, ਉਹਨਾਂ ਨੇ ਵੀ ਮੰਨੀ ਹੋਈ ਹੈ ਵੀ ਉਹ ਹੜੱਪਣ ਦੀ, ਉਹਨੂੰ ਖੜੇ ਖੜੋਤੇ ਨੂੰ ਹੜੱਪ ਜਾਣ ਦੀ ਉਹਦੇ ਚ ਬਿਰਤੀ ਆ। ਅਜਗਰ ਵਾਲਾ ਕੰਮ ਆ ਵੀ ਉਹ ਤੁਹਾਨੂੰ, ਤੁਹਾਡੇ ਧਰਮ ਨੂੰ ਕਿਵੇਂ ਹੜੱਪ ਸਕਦਾ ਹਿੰਦੂਇਜ਼ਮ। ਜੇ ਕਿਸੇ ਨੇ ਹਿੰਦੂ ਧਰਮ ਬਾਰੇ ਗੱਲ ਕਰਨੀ ਆ, ਸੁਣਨੀ ਆ, ਸਮਝਣੀ ਆ, ਤਾਂ ਸਰਤਾ ਮੁਕਤਾ ਰੀਪ੍ਰਿੰਟ ਨੇ। ਸਰਤਾ ਤੇ ਮੁਕਤਾ ਮੈਗਜ਼ੀਨ ਨਿਕਲਦੇ ਸੀਗੇ ਦਿੱਲੀ ਪੋਕਟ ਬੁੱਕਸ ਵਾਲਿਆਂ ਦੇ, ਉਹਨਾਂ ਦੇ ਉੱਤੇ ਇਹਨਾਂ ਨੇ, ਬਾਹਮਣਾ ਨੇ ਕਈ ਕੇਸ ਕਰਤੇ ਵੀ ਤੁਸੀਂ ਜੀ ਆਹ ਗਲਤ ਲਿਖਿਆ, ਉਹ ਗਲਤ ਲਿਖਿਆ। ਉਹਨੇ ਦੁਨੀਆ ਭਰ ਦੇ ਵਿੱਚ ਸਾਰੇ ਵਿਦਵਾਨਾਂ ਨੂੰ ਇੱਕ ਤਰੀਕੇ ਨਾਲ ਖੁੱਲਾ ਸੱਦਾ ਹੀ ਦੇਤਾ ਵੀ ਜਿਹਨੇ ਵੀ ਹਿੰਦੂਇਜ਼ਮ ਦੇ ਬਾਰੇ ਕੁਝ ਵੀ ਲਿਖਣਾ, ਉਹ ਲਿਖੇ, ਮੈਂ ਛਾਪੂ। ਇਹਨਾਂ ਨੇ ਮੁਕੱਦਮੇ ਕਰਦਾ ਕਰਨੇ, ਉਹਨੇ ਕਹਿਣਾ ਵੀ ਮੈਂ ਲਿਖਿਆ ਤਾਂ ਤੁਹਾਡੇ ਗ੍ਰੰਥਾਂ ਦੇ ਵਿੱਚੋਂ ਲਿਖ ਕੇ ਛਾਪਿਆ। ਅਖੀਰ ਇਹੋ ਜਿਹਾ ਘੱਟੋ ਘੱਟ 700-800 ਲੇਖ ਹੋ ਗਏ ਜਿਨ੍ਹਾਂ ਦੇ ਉੱਤੇ ਬਾਹਮਣਾ ਦੇ ਜਿਹੜੇ ਚੱਲੇ ਹੋਏ ਮੁਕੱਦਮੇ ਸੀ, ਉਹ ਅਦਾਲਤਾਂ ਵਿੱਚੋਂ ਸਰਦਾ ਮੁਕਤਾ ਵਾਲੇ, ਦਿੱਲੀ ਪੋਕਟ ਬੁੱਕਸ ਵਾਲੇ, ਵਿਸ਼ਵਨਾਥ ਹੋਣੀ, ਵਿਸ਼ਵਨਾਥ ਸੀ ਉਹਦਾ ਨਾਮ, ਉਹ ਜਿੱਤਦੇ ਰਹੇ। ਅਖੀਰ ਉਹਨਾਂ ਸਾਰੇ ਜਿਹੜੇ ਲੇਖ ਸੀ ਉਹਨਾਂ ਨੂੰ ਇਕੱਠੇ ਕਰਕੇ ਉਹਨੇ ਇੱਕ ਕਿਤਾਬ ਦੇ ਵਿੱਚ ਛਾਪਿਆ। ਉਹ ਕਿਤਾਬ 200 ਸਫ਼ਿਆਂ ਦੀ ਜਦੋਂ ਕਿਤਾਬ ਬਣੀ, ਉਹਨੇ ਆਖਿਆ ਵੀ ਇਹ ਤਾਂ ਬਹੁਤ ਜ਼ਿਆਦਾ ਲੇਖ ਨੇ। ਸੋ ਸਾਰੇ ਉਹ ਲੇਖਾਂ ਨੂੰ ਜਿਹੜੇ ਹਿੰਦੂਇਜ਼ਮ ਦੇ ਬਾਰੇ ਪੂਰਨ ਤੌਰ ਦੇ ਉੱਤੇ ਇੱਕ ਵੱਖਰਾ, ਇੱਕ ਡਿਫਰੈਂਟ ਨਜ਼ਰੀਆ ਬਿਆਨ ਕਰਦੇ ਹੈ, ਉਹਨਾਂ ਨੂੰ ਸਰਤਾ ਮੁਕਤਾ ਰੀਪ੍ਰਿੰਟ 15 ਕਿਤਾਬਾਂ ਦਾ ਇੱਕ ਸੈੱਟ ਬਣਾਇਆ, ਜਿਹੜਾ ਪਹਿਲਾਂ ਤਾਂ 200 ਰੁਪਏ ਦੇ ਵਿੱਚ ਉਹ ਲੋਕਾਂ ਦੇ ਘਰੇ ਭੇਜਦਾ ਹੁੰਦਾ ਸੀ ਉਹ ਵਿਸ਼ਵਨਾਥ, ਦਿੱਲੀ ਪੋਕਟ ਬੁੱਕਸ ਵਾਲਾ। ਪਰ ਇੱਕ ਗੱਲ ਸੀ, ਜਦੋਂ ਬੰਦਾ ਪੜ੍ਹ ਲੈਂਦਾ ਸੀ, ਉਹ ਕਹਿੰਦਾ ਸੀ ਇਹਦੀ ਤਾਂ 2 ਕਰੋੜ ਵੀ ਕੀਮਤ ਜਿਹੜੀ ਆ ਜੇ ਕੋਈ ਹੋਵੇ ਤਾਂ ਵੀ ਉਹ ਘੱਟ ਵਾ, ਕਿਉਂਕਿ ਹਿੰਦੂ ਧਰਮ ਬਾਰੇ, ਵੇਦਾਂ ਬਾਰੇ, ਗ੍ਰੰਥਾਂ ਬਾਰੇ, ਸਥਾਨਾਂ ਬਾਰੇ, ਕਹਾਣੀਆਂ ਬਾਰੇ ਜੋ ਗਿਆਨ ਉੱਥੋਂ ਮਿਲਦਾ ਸੀ, ਉਹ ਪੜ੍ਹਨ ਤੋਂ ਬਾਅਦ ਬੰਦੇ ਨੂੰ ਅਕਲ ਆ ਜਾਂਦੀ ਸੀ, ਗਿਆਨ ਆ ਜਾਂਦਾ ਸੀ, ਤੀਜਾ ਚੌਥਾ ਪੰਜਵਾਂ ਛੇਵਾਂ ਜਿਹੜਾ ਵੀ ਨੇਤਰ ਉਹ ਖੁੱਲ ਜਾਂਦਾ ਸੀ। ਮੈਂ ਉਹ ਵੀ ਰੱਖੇ ਹੋਏ। ਉਹ ਜਿਹੜਾ ਹਿੰਦੂ ਧਰਮ ਹੈ, ਹਿੰਦੂ ਮੱਤ ਵਾ, ਉਹਦੇ ਕਿੰਨੇ ਪੱਖ ਨੇ, ਕਿੰਨੇ ਉਹਦੇ ਚਿਹਰੇ ਮੋਹਰੇ ਨੇ, ਉਹਦੇ ਬਾਰੇ ਗਿਆਨ ਲੈਣ ਤੋਂ ਬਾਅਦ ਬੰਦੇ ਨੂੰ ਜਿਹੜੀ ਸਮਝ ਆਉਂਦੀ ਹੈ, ਉਹ ਅੱਜ ਦੇ ਸਿੱਖ ਲਈ ਬੜੀ ਜ਼ਰੂਰੀ ਹੈ। ਮੁਗਲਾਂ ਵੇਲੇ ਜਾਂ ਅੰਗਰੇਜ਼ਾਂ ਵੇਲੇ ਜਾਂ ਹੋਰ ਨਾ ਦੁਸ਼ਮਣਾਂ ਵੇਲੇ ਜਦੋਂ ਸਾਡਾ ਵਾਹ ਪਿਆ ਨਾ, ਉਹ ਲੜਾਈ ਸੌਖੀ ਸੀ, ਸਿੱਧਾ ਲੜਨਾ ਸੀ, ਦੁਸ਼ਮਣ ਆਊਟਸਾਈਡਰ ਸੀ, ਉਹਦੇ ਨਾਲ ਲੜ ਲਓ। ਸਾਡਾ ਉਹਦੇ ਨਾਲ ਕੋਈ ਉਹੋ ਜਿਹਾ ਰਾਬਤਾ ਨਹੀਂ ਸੀ ਜਿਹੋ ਜਿਹਾ ਹਿੰਦੂ ਨਾਲ ਰਿਹਾ। ਹਿੰਦੂ ਸਾਡਾ ਉਹਨਾਂ ਵੇਲਿਆਂ ਦਾ ਸਾਥੀ ਵੀ ਰਿਹਾ ਜਦੋਂ ਅਸੀਂ ਆਪਦੇ ਧਰਮ ਲਈ, ਆਪਦੀ ਹੋਂਦ ਹਸਤੀ ਲਈ ਲੜਦੇ ਰਹੇ। ਉਦੋਂ ਕਿਸੇ ਨੂੰ ਚਿੱਤ ਚੇਤਾ ਹੀ ਨਹੀਂ ਸੀ ਬਈ ਇਹ ਜਿਹੜਾ ਬਿਲਕੁਲ ਹੀ ਗਿਆ ਗੁਜ਼ਰਿਆ ਜਾਂ ਮਤਵਾਦ, ਜਿਹਦੇ ਲੋਕਾਂ ਦੇ ਪੱਲੇ ਹੀ ਕੱਖ ਨਹੀਂ, ਆਪਦੀ ਇੱਜ਼ਤ ਬਚਾਉਣ ਲਈ ਸਾਡੇ ਮਥਾਜ ਨੇ, ਵੀ ਇਹ ਭੇਡਾਂ ਬੱਕਰੀਆਂ ਵਰਗੇ ਲੋਕ ਜਿਨ੍ਹਾਂ ਕੋਲੇ ਆਬਾਦੀ ਇੰਨੀ ਜ਼ਿਆਦਾ ਪਰ ਲੜਨ ਭਿੜਨ ਵੇਲੇ ਬਿਲਕੁਲ ਮੋਕ ਮਾਰ ਜਾਂਦੇ ਹੈ, ਤੇ ਇਹ ਕਦੇ ਸਾਡੇ ਉੱਤੇ ਹਾਕਮ ਬਣ ਬੈਠਣਗੇ। 1947 ਮੌਕੇ ਜਿਹੜਾ ਨਵਾਂ ਸਿਸਟਮ, ਸੰਵਿਧਾਨ ਜਿਹਨੂੰ ਕਹਿੰਦੇ ਹੋ, ਉਹ ਜਦੋਂ ਲਿਆ ਕੇ ਸਿੱਖਾਂ ਦੇ, ਭਾਰਤੀਆਂ ਦੇ ਸਿਰ ਤੇ ਵੜਿਆ, ਉਹਦੇ 'ਚ ਤਾਂ ਸਿਸਟਮ ਹੀ ਇਹ ਆ ਵੀ ਜਿਹਦੇ ਕੋਲੇ ਵੋਟਾਂ ਵੱਧ ਨੇ, ਜਾਣੀ ਕਿ ਜਿਹਦੇ ਕੋਲੇ ਭੇਡਾਂ ਵੱਧ ਨੇ। ਹੁਣ ਸ਼ੇਰ ਹਰੇਕ ਜੰਗਲ ਵਿੱਚ ਗਿਣਤੀ 'ਚ ਥੋੜਾ ਹੁੰਦਾ, ਘੱਟ ਹੀ ਹੁੰਦੇ ਆ, ਕਦੇ 1 ਜਾਂ 2 ਹੀ ਹੁੰਦੇ ਕਈ ਥਾਂ ਤੇ, ਭੇਡਾਂ ਜਾਂ ਦੂਜੇ ਜਾਨਵਰ ਜ਼ਿਆਦਾ ਹੁੰਦੇ।
ਉਹ ਜਿਹੜਾ ਲੋਕਤੰਤਰ ਆ ਇਹਦੇ ਵਿੱਚ ਗੁਣ ਗਾਣ ਵਾਲੀ ਗੱਲ ਕੋਈ ਨਹੀਂ। ਇਹਦੇ ਚ ਤਾਂ ਤੁਹਾਡੇ ਮਗਰ ਵੋਟਾਂ ਜ਼ਿਆਦਾ ਨੇ ਤਾਂ ਤੁਸੀਂ ਬਸ ਸਭ ਕੁਝ। ਤੇ ਭਾਰਤ ਵਿੱਚ ਕਦੇ ਹੋ ਸਕਦਾ ਵੀ ਸਿੱਖ ਇੰਨੀ ਵੱਡੀ ਗਿਣਤੀ 'ਚ MP ਬਣ ਜਾਣ? ਹੁਣ ਤਾਂ ਪੰਜਾਬ ਦੇ ਵਿੱਚ ਵੀ ਰਲ ਕੇ ਮਿਲ ਕੇ ਸਰਕਾਰਾਂ ਬਣਾਉਣ ਦਾ ਆਇਆ ਪਿਆ ਇੱਥੇ ਸਿੱਖਾਂ ਲਈ। ਸੋ ਕਰਾਈ ਚਲੋ, ਮੁਲਕ ਆਜ਼ਾਦ ਕਰਾਈ ਚਲੋ ਕੁਰਬਾਨੀਆਂ। ਜੇਕਰ ਇਹ ਕੋਈ ਕੌਮ ਵਾਕਿਆ ਹੀ ਅਕਲ ਵਾਲੀ, ਅਹਿਸਾਨ ਮੰਨਣ ਵਾਲੀ ਹੁੰਦੀ ਤਾਂ 1947 ਮੌਕੇ ਐਲਾਨੀਆ ਤੌਰ ਤੇ ਕਹਿੰਦੇ ਵੀ ਸਿੱਖੋ, ਸਾਨੂੰ ਪਤਾ ਤੁਸੀਂ ਸਾਡਾ ਧਰਮ ਬਚਾਉਣ ਲਈ, ਇਸ ਖਿੱਤੇ ਦੀ ਅਣਖ ਬਚਾਉਣ ਲਈ ਜੋ ਕੁਰਬਾਨੀਆਂ ਕੀਤੀਆਂ, ਪਰ ਹੁਣ ਆ ਗਿਆ ਸਿਸਟਮ ਵੱਖਰਾ। ਹੁਣ ਤਾਂ ਰਾਜ ਭਾਗ ਦੀ ਤਾਕਤ ਸਾਡੇ ਕੋਲ ਹੀ ਰਹਿਣੀ। ਪਰ ਅਸੀਂ ਤੁਹਾਡੇ ਨਾਲ ਇਹ ਕਮਿਟਮੈਂਟ, ਇਹ ਵਾਅਦਾ ਕਰਦੇ ਹਾਂ ਕਿ ਦੁਨੀਆ ਇਤਿਹਾਸ ਵਿੱਚ ਇਹ ਲਿਖਿਆ ਕਰੂਗੀ ਵੀ ਜੇ ਸਿੱਖਾਂ ਨੇ ਅਹਿਸਾਨ ਕੀਤੇ ਸੀ ਤਾਂ ਹਿੰਦੂਆਂ ਨੇ ਫਿਰ ਅਹਿਸਾਨ ਦੀ ਕਦਰ ਵੀ ਪਾਈ ਸੀ। ਪਰ ਇਹਦਾ ਤਾਂ ਕੰਮ ਹੀ ਉਲਟਾ ਹੋ ਗਿਆ। ਉਹ ਕਹਿੰਦੇ ਰਗੜੋ ਇਹਨਾਂ ਨੂੰ, ਇਹਨਾਂ ਦਾ ਧਰਮ, ਇਹਨਾਂ ਦੀ ਬੋਲੀ, ਇਹਨਾਂ ਦਾ ਸੱਭਿਆਚਾਰ ਸਾਰੇ ਕਾਸੇ ਨੂੰ, ਜਿਵੇਂ ਬੋਧੀ ਤੇ ਜੈਨੀ ਹੜੱਪੇ ਨੇ ਬੀਤੇ ਇਤਿਹਾਸ ਵਿੱਚ, ਹੁਣ ਸਿੱਖ ਹੜੱਪਣੇ ਤੇ ਸਿੱਖਾਂ ਤੇ ਵਾਢਾ ਧਰਿਆ ਹੈ ਉਹਨਾਂ ਨੇ। ਇਸ ਕਰਕੇ ਅੱਜ ਜਿਹੜਾ ਬੰਦਾ ਹਿੰਦੂਇਜ਼ਮ ਦੇ ਝੰਡਾ ਬਰਦਾਰਾਂ ਦੀ ਬੁੱਕਲ 'ਚ ਭੱਜ ਭੱਜ ਕੇ ਬੜੇ ਤੇ ਉੱਪਰੋਂ ਸੈਂਟਰ ਛੱਡੇ ਫੋਕੇ ਕਿ ਮੈਂ ਜੀ ਸਿੱਖਾਂ ਦੇ ਕੰਮ ਕਰਾਉਂ, ਇਹ ਐਵੇਂ ਜਾਲੀ ਜਿਹੀਆਂ ਗੱਲਾਂ ਨੇ। ਇਹ ਨੂਣ ਦੀ ਖੱਡ 'ਚ ਡਿੱਗ ਕੇ ਸਭ ਕੁਝ ਨੂਣ ਬਣਨ ਵਾਲੀ ਗੱਲ ਆ, ਕੁਛ ਨਹੀਂ ਜੇ ਉੱਥੋਂ ਮਿਲਣਾ। ਤੇ ਯੋਗੀ ਆਦਿੱਤਿਆਨਾਥ ਸ਼ਰੇਆਮ ਐਲਾਨੀਆ ਤੌਰ ਦੇ ਉੱਤੇ, ਆ ਪਿਛਲੇ ਦਿਨੀ ਰੌਲਾ ਪੈ ਕੇ ਹਟਿਆ, 25 ਤਰੀਕ ਦੇ ਅਖਬਾਰਾਂ 'ਚ ਖਬਰ ਛਪੀ ਸੀ, ਆਪਾਂ ਵੀ ਇਸੇ ਪ੍ਰੋਗਰਾਮ 'ਚ ਗੱਲ ਕਹੀ ਸੀ ਜਦੋਂ ਉਹਨੇ ਭਕਾਈ ਮਾਰੀ ਗੋਰਖਪੁਰ ਦੇ ਵਿੱਚ, ਯੂਪੀ ਦੇ ਵਿੱਚ ਪ੍ਰੋਗਰਾਮ ਸੀ। ਉੱਥੇ ਦਾੜੀਆਂ ਪੱਗਾਂ ਵਾਲੇ ਸਰਦਾਰ ਖੜੇ ਆਲੇ ਦੁਆਲੇ, ਨਾ ਝੁੱਡੂਆਂ ਨੂੰ ਉਹਨਾਂ ਨੂੰ ਪਤਾ ਵਾ ਵੀ ਇਹ ਕੀ ਭਕਾਈ ਮਾਰਦਾ। ਵੈਸੇ ਹੀ ਸਾਡੇ ਬੰਦਿਆਂ ਨੂੰ ਪਤਾ ਨਹੀਂ ਕੀ ਬਿਮਾਰੀ ਪਈ ਆ, ਕੋਈ ਹਿੰਦੂ ਖੜਾ ਹੋਵੇ ਨਾ, ਚਾਹੇ ਉਹ ਗੋਲ ਗੱਪਿਆਂ ਦੀ ਰੇਹੜੀ ਲਾਉਂਦਾ ਹੋਵੇ, ਉਹਦੇ ਮੂਹਰੇ ਆਪਣੇ ਬੰਦੇ ਐਵੇਂ ਲਿਪੀ ਜਾਣਗੇ, ਆਓ ਆਓ ਜੀ, ਆਓ ਜੀ ਸ਼ਰਮਾ ਜੀ, ਆਓ ਜੀ। ਇੱਕ ਵਾਰੀ ਮੇਰਾ ਕੋਈ ਮਸਲਾ ਸੀ, ਆ ਜਿਹੜੇ ਅੱਜ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਨੇ, ਉਦੋਂ ਜਥੇਦਾਰ ਸੀ ਅਕਾਲ ਤਖਤ ਸਾਹਿਬ, ਸਰਦਾਰ ਹਰਸਿਮਰਨ ਸਿੰਘ ਦਲ ਖਾਲਸਾ ਦੇ ਮੁੱਖ ਪੰਚ ਰਹੇ ਨੇ, ਬੜੇ ਜੁਝਾਰੂ ਤੇ ਸੰਘਰਸ਼ੀਲ ਰਹੇ। ਅੱਜ ਕੱਲ੍ਹ ਅਕੈਡਮਿਕ ਖੇਤਰ ਦੇ ਵਿੱਚ ਸਿੱਖਾਂ ਦਾ ਬੌਧਿਕ ਲੈਵਲ ਉੱਚਾ ਚੱਕਣ ਲਈ ਲਿਖਤਾਂ ਲਿਖਦੇ ਨੇ, ਵੱਡੀਆਂ ਵੱਡੀਆਂ ਕਿਤਾਬਾਂ ਨੇ। ਸਾਡੀ ਕੌਮ ਉਹੀ ਡਰੀ ਜਾਂਦੀ ਆ, ਕਹਿੰਦੇ ਉਹ ਬਹੁਤ ਵੱਡੀਆਂ ਲਿਖਦੇ। ਮੈਂ ਕਿਹਾ ਵੱਡੇ ਕੰਮ ਜਿਹੜੇ ਆ ਉਹਨਾਂ ਲਈ ਵੱਡੀਆਂ ਹੀ ਲਿਖਤਾਂ ਹੁੰਦੀਆਂ ਨੇ। ਉਹਨਾਂ ਨੇ ਮੈਨੂੰ ਸੁਨੇਹਾ ਲਾਇਆ ਕਿ ਮੇਰੀ ਕਿਤਾਬ ਰਿਲੀਜ਼ ਹੋਣੀ ਆ, ਉੱਥੇ ਆਈ ਅਕਾਲ ਤਖਤ ਸਾਹਿਬ ਤੇ। ਮੈਂ ਉਹਨਾਂ ਦਾ ਰਿਗਾਰਡ ਸਤਿਕਾਰ ਬਹੁਤ ਜ਼ਿਆਦਾ ਕਰਦਾ, ਮੈਂ ਚਲਾ ਗਿਆ। ਪਰ ਉਹ ਅਕਾਲ ਤਖਤ ਸਾਹਿਬ ਦੇ ਹੇਠਾਂ ਜਿਹੜਾ ਉਹਨਾਂ ਦਾ ਦਫ਼ਤਰ ਬਣਾਇਆ ਹੋਇਆ ਬੇਸਮੈਂਟ 'ਚ, ਉੱਥੇ ਕਿਤਾਬ ਦੀ ਸੈਰਮਨੀ ਹੋ ਰਹੀ ਸੀ। ਤੇ ਮੈਂ ਆਖਿਆ ਵੀ ਚਲੋ, ਲੇਟ ਵੀ ਸੀ, ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਆਜੋ ਫੋਟੋ ਕਰਾਓ। ਮੈਂ ਕਿਹਾ ਜੀ ਨਹੀਂ, ਤੁਸੀਂ ਕਰ ਲਓ, ਕੋਈ ਨਾ। ਬਾਅਦ ਵਿੱਚ ਕਹਿੰਦੇ ਕੀ ਗੱਲ, ਫੋਟੋ ਤੋਂ ਵੀ ਡਰਦਾ ਭੱਜਦਾ? ਮੈਂ ਕਿਹਾ ਵੀ ਜਿਹੋ ਜਿਹੇ ਤੁਹਾਡੇ ਬਾਦਲ ਦਲ ਦੇ ਵਿੱਚ ਤੁਸੀਂ ਵਿਚਰ ਕੇ ਜਥੇਦਾਰੀ ਦੀ ਸੇਵਾ ਨਿਭਾ ਰਹੇ ਹੋ, ਅਸੀਂ ਤੁਹਾਡੀ ਨਿੱਤ ਆਲੋਚਨਾ ਕਰਨੀ ਹੁੰਦੀ ਆ, ਨਾਲੇ ਤੁਹਾਨੂੰ ਲੋਕਾਂ ਨੇ ਮਾੜਾ ਚੰਗਾ ਬੋਲਣਾ, ਤੇ ਨਾਲੇ ਮੈਨੂੰ ਇੱਥੇ ਤਾਂ ਅੱਜ ਕੱਲ੍ਹ ਤਾਂ ਹਾਲਾਤ ਇਹੋ ਜਿਹੇ ਆ ਵੀ ਆ ਜਿਹੜਾ ਸਰਦਾਰ ਸੋਹੀ ਹੈ ਫਿਲਮਾਂ ਦਾ ਕਲਾਕਾਰ, ਉਹ ਕਿਸੇ ਉਹਨੂੰ ਕੋਈ ਬਿਮਾਰੀ ਆ ਜਿਹਦੇ ਵਿੱਚ ਭੀੜ ਦੇ ਵਿੱਚ ਜਾਂ ਦੁੱਖ ਦੇ ਵੇਲੇ ਉਹ ਬਹੁਤ ਜ਼ਿਆਦਾ ਕਹਿੰਦੇ ਬਿਮਾਰ ਹੋ ਜਾਂਦਾ। ਉਹ ਕੱਲ ਰੋ ਰੋ ਕੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਆ ਉਹਨੇ ਕਿ ਮੈਨੂੰ ਡਰ ਲੱਗਦਾ ਕਿ ਮੈਨੂੰ ਗੰਦੀਆਂ ਗਾਲਾਂ ਕੱਢਣ ਵਾਲਾ ਟੋਲਾ ਨਾ ਕਿਤੇ ਮੈਨੂੰ ਬਕਵਾਸ ਕਰੇ, ਤੇ ਅਸਲ ਵਿੱਚ ਮੈਨੂੰ ਬਿਮਾਰੀ ਆ ਤੇ ਮੈਂ ਉਹਦੀ ਕਰਕੇ ਇਹੋ ਜਿਹੇ ਥਾਵਾਂ ਤੇ ਬਹੁਤ ਉਹਨੇ ਆਪਦੀਆਂ ਗੱਲਾਂ ਕੀਤੀ। ਸੋ ਇਹੋ ਜਿਹਾ ਜਿਹੜਾ ਟੋਲਾ ਹੈ, ਉਹ ਇੱਕ ਤਾਂ ਹੈਗੇ ਆ ਜਿਹੜੇ ਸਾਰਥਕ ਅਸਾਰੂ ਆਲੋਚਨਾ ਕਰਦੇ ਆ। ਅਸੀਂ ਵੀ ਕਈ ਜਿਹੜੀਆਂ ਧਿਰਾਂ ਧੜੇ ਸ਼ਖਸੀਅਤਾਂ ਨੇ ਉਹਨਾਂ ਦੀ ਆਲੋਚਨਾ ਕਰਦੇ ਆ, ਪਰ ਇੱਕ ਗੁੰਜਾਇਸ਼ ਰੱਖਦੇ ਆ। ਪਰ ਕਈ ਇਹੋ ਜਿਹੇ ਵੀ ਸਾਡੇ ਆਲੇ ਦੁਆਲੇ ਸੱਜਣ ਨੇ ਜਿਹੜੇ ਅਸਲੀ ਜਾਂ ਨਕਲੀ ਫੇਸਬੁੱਕ ਖਾਤਿਆਂ ਤੋਂ ਕਿਰਦਾਰ ਕੁਸ਼ੀ ਕਰਨੀ, ਗੰਦ ਬਕਣਾ, ਨੀਚਤਾ ਦਿਖਾਉਣੀ, ਤੇ ਉਹ ਹੁਣ ਤਾਂ ਕਹਿੰਦੇ ਜੀ ਸਾਰਿਆਂ ਸਿਆਸੀ ਭਲਵਾਨਾਂ ਨੇ ਪੈਸੇ ਦੇ ਕੇ ਬੰਦੇ ਕਿਰਾਏ ਤੇ ਰੱਖੇ ਹੋਏ। ਸੋ ਉਹੋ ਜਿਹੀ ਗੱਲ ਜਿਹੜੀ ਸੀ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਆਖੀ, ਮੈਂ ਕਿਹਾ ਵੀ ਐਵੇਂ ਕਿਰਦਾਰ ਕੁਸ਼ੀ ਕਰਾਵਾਂਗੇ ਤੇ ਬਸ ਠੀਕ ਆ। ਕਹਿੰਦਾ ਕੋਈ ਕੰਮ, ਮੈਂ ਦੱਸਿਆ ਵੀ ਆਹ ਚੱਕਰ ਸੀਗਾ, ਕੰਮ ਤਾਂ ਮੇਰਾ ਹੈਗਾ ਤੁਹਾਡੇ ਤੱਕ। ਕਹਿੰਦਾ ਜੀ ਅੱਜ 2 ਜੂਨ ਆ ਤੇ 3 4 5 6 ਜੂਨ ਲੰਘਣ ਦਿਓ, 7 ਜੂਨ ਨੂੰ ਮੈਂ ਤੁਹਾਨੂੰ ਫੋਨ ਕਰੂੰ, ਆਪਾਂ ਉਹਦੇ ਕੋਲੇ ਚੱਲਾਂਗੇ, ਲੀਡਰ ਕੋਲੇ।
ਆਪਾਂ ਬਸ ਏਦਾਂ ਤੇ ਉਦਾਂ। ਮੈਂ ਹੱਸ ਪਿਆ, ਮੈਂ ਕਿਹਾ ਜੀ ਤੁਸੀਂ ਰਹਿਣ ਦਿਓ। ਸ਼੍ਰੋਮਣੀ ਕਮੇਟੀ ਦੇ ਇਸ ਟਾਈਮ ਪ੍ਰਧਾਨ ਨੇ ਸਰਦਾਰ ਹਰਜਿੰਦਰ ਸਿੰਘ, ਮੇਰਾ ਉਹਨਾਂ ਨਾਲ ਬੜਾ ਕਰੀਬੀ ਤੇ ਬੜਾ ਪੁਰਾਣਾ ਰਿਸ਼ਤਾ ਹੈ। ਇਸ ਵੇਲੇ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਦਾ ਹੈਗਾ ਕਰਨੈਲ ਸਿੰਘ ਪੰਜੋਲੀ, ਉਹਨਾਂ ਨਾਲ ਵੀ ਮੇਰਾ 30-35 ਸਾਲ ਪੁਰਾਣਾ ਰਿਸ਼ਤਾ ਹੈ। ਇਹ ਬੰਦੇ ਮੇਰਾ ਕੰਮ ਉਹ ਕਰਵਾ ਨਹੀਂ ਸਕੇ, ਨਿੱਜੀ ਕੰਮ ਸੀ। ਤੁਹਾਤੋਂ ਵੀ ਹੋਣਾ, ਤੁਸੀਂ ਜਥੇਦਾਰ ਦੀ ਪੋਸਟ ਤੇ ਹੋ, ਕਾਹਨੂੰ ਤੁਸੀਂ? ਕਹਿੰਦਾ ਨਹੀਂ, ਮੈਂ ਤੁਹਾਨੂੰ ਕਹਿਤਾ ਜਦੋਂ। ਮੈਂ ਕਿਹਾ ਵੀ ਉਹ ਇਸ ਕਰਕੇ ਨਹੀਂ ਹੋਣਾ ਕਿਉਂਕਿ ਮੈਂ ਸੁਖਬੀਰ ਬਾਦਲ ਦੀ ਲੱਤ ਹੇਠਾਂ ਨਹੀਂ ਲੰਘਦਾ। ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੇ ਸਾਹਮਣੇ ਬੈਠ ਕੇ ਕਹਿ ਰਿਹਾ ਕਿ ਕੰਮ ਉਹਨਾਂ ਦੇ ਹੋਣੇ ਆ ਜਿਹੜੇ ਸੁਖਬੀਰ ਬਾਦਲ ਦੀ ਲੱਤ ਹੇਠਾਂ ਨਹੀਂ ਲੰਘਣ। ਜਾਂ ਇਹਦੇ ਨਾਲੋਂ ਵੱਡੀ ਗੱਲ ਵੀ ਕਿਸੇ ਬੀਜੇਪੀ ਆਰਐਸਐਸ ਦੇ ਕਿਸੇ ਲਾਲੇ ਦੇ। ਕਹਿੰਦਾ ਸਮਝਿਆ ਨਹੀਂ। ਮੈਂ ਕਿਹਾ ਜੇਕਰ ਇੱਥੇ ਦਰਬਾਰ ਸਾਹਿਬ ਚ ਸਰਾਵਾਂ ਚ ਕਮਰਾ ਲੈਣਾ ਹੋਵੇ ਨਾ ਕਿਸੇ ਸਿੱਖ ਨੇ, ਹੋ ਸਕਦਾ ਕਿਸੇ ਲੀਡਰ ਦੀ ਨਾ ਚੱਲੇ, ਤੁਹਾਡੇ ਲੀਡਰਾਂ ਦੀ ਵੀ ਨਾ ਚੱਲੇ, ਮੰਤਰੀਆਂ ਦੀ ਨਾ ਚੱਲੇ, ਅਕਾਲੀ ਦਲ ਦੇ। ਪਰ ਜੇ ਕਿਤੇ ਕਿਸੇ ਲਾਲੇ ਦਾ ਉਹ ਪੂਰਾ, ਚਾਹੇ ਉਹ ਗੋਲ ਗੱਪਾਂ ਦੀ ਰੇਹੜੀ ਤੇ ਖੜਾ ਹੋਵੇ ਵਿਚਾਰਾ, ਉਹ ਫੋਨ ਕਰ ਦੇਵੇ ਨਾ ਕਿ ਮੈਂ ਸੰਨੀ ਗਰੋਵਰ ਬੋਲ ਰਹਾ ਹੂੰ, ਤੇ ਉਹ ਜਿਹੜਾ ਤੁਹਾਡੇ ਬੈਠਾ ਹੁੰਦਾ ਸੀਟ ਤੇ, ਉਹਨੇ ਐ ਖੜਾ ਹੋ ਜਾਣਾ ਸੀਟ ਤੋਂ ਜਿਵੇਂ ਡੀਜੀਪੀ ਦਾ ਫੋਨ ਆ ਗਿਆ, ਤੇ ਉਹ ਕਹਿੰਦਾ ਹੁਕਮ ਸਰ, ਹੁਕਮ ਸਰ। ਉਹ ਕਹਿੰਦਾ ਜੀ ਕਮਰੇ ਚਾਹੀਦੇ ਆ ਸਾਡੇ ਬੰਦਿਆਂ ਨੂੰ। ਉਹ ਕਹਿੰਦਾ ਇੰਨਾ ਬੁਰਾ ਹਾਲ ਤੁਸੀਂ ਸਮਝਦੇ ਹੋ? ਗਿਆਨੀ ਹਰਪ੍ਰੀਤ ਸਿੰਘ ਕਵੇ। ਮੈਂ ਕਿਹਾ ਜੀ ਇਹਦੇ ਨਾਲੋਂ ਜ਼ਿਆਦਾ ਮਾੜਾ ਹਾਲ ਆ। ਇੱਥੇ ਹੀ ਰਹਿੰਦੇ ਅੰਮ੍ਰਿਤਸਰ ਚ ਪਿਛਲੇ 30 ਸਾਲ ਤੋਂ, ਤੁਹਾਡਾ ਸਾਰਾ ਭੇਤ ਆ। ਸ਼੍ਰੋਮਣੀ ਕਮੇਟੀ ਜਾਂ ਸਿੱਖਾਂ ਦੀਆਂ ਸੰਸਥਾਵਾਂ ਦੇ ਵਿੱਚ ਇਸ ਟਾਈਮ ਲਾਲਿਆਂ ਦੀ ਪੂਰੀ ਘੁਸਪੈਠ, ਪੂਰੀ ਫੁੱਲ ਚੜਾਈ ਹੈ ਜੀ, ਉਹਨਾਂ ਦੀ ਚੱਲਦੀ ਹੈ। ਤੁਹਾਡੇ ਬੰਦਿਆਂ ਨੂੰ, ਸਿੱਖਾਂ ਨੂੰ ਚਾਪਲੂਸੀ ਦੀ, ਖੁਸ਼ਾਮਦ ਦੀ ਆਦਤ ਲੀਡਰਾਂ ਨੇ ਪਾ ਦਿੱਤੀ ਹੈ। ਜਿਹੜਾ ਆਪਣਾ ਕਰਤਾਰ ਸੀ ਉਹ ਖੁਰਦਾ ਜਾ ਰਿਹਾ। ਕੋਈ ਬਿਰਲਾ ਹੀ ਆ ਜਿਹੜਾ ਮੂਹਰੇ ਆਕੜ ਕੇ ਗੱਲ ਕਰ ਸਕੇ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਤੁਹਾਤੋਂ ਮੇਰਾ ਕੰਮ ਹੋਣਾ ਨਹੀਂ। ਪਰ ਉਹ ਕਹਿੰਦੇ ਵੀ ਜੇ ਇਹ ਗੱਲ ਨਾ ਹੋਈ ਤਾਂ ਅੱਜ ਤੋਂ ਬਾਅਦ ਜਿਵੇਂ ਅੱਗੇ ਤੈਨੂੰ ਫੋਨ ਕਰ ਲੈਂਦੇ ਆ, ਮੈਂ ਤੈਨੂੰ ਫੋਨ ਵੀ ਨਹੀਂ ਕਰੂੰਗਾ। ਫਿਰ ਆਪਾਂ ਮੇਰਾ ਇਹ ਵੀ ਤੇਰੇ ਨਾਲ ਬਚਣਾ। ਸੋ ਮੈਂ 6 ਮਹੀਨੇ ਬਾਅਦ ਚ ਵੇਟ ਕਰਕੇ ਅਖੀਰ ਤੇ ਉਹ ਸਾਰਾ ਮਸਲਾ ਉਹਨਾਂ ਨਾਲ ਵੀ ਵਿਚਾਰਿਆ, ਤੇ ਮੈਂ ਮੀਡੀਆ ਚ ਵੀ, ਸੋਸ਼ਲ ਮੀਡੀਆ ਤੇ ਵੀ ਲਿਖਿਆ ਵੀ ਇੱਥੇ ਜੇ ਤਾਕਤਾਂ ਦੇ ਜਥੇਦਾਰਾਂ ਦੀ ਨਹੀਂ ਸੁਣਵਾਈ। ਹਾਂ, ਇਹ ਗੱਲ ਦੀ ਗਰੰਟੀ ਆ। ਇੱਕ ਵਾਰੀ ਸ਼ਾਇਦ ਗੜ੍ਹਦੀ ਵਾਲੇ ਆਪਣੇ ਕਾਲਜ ਆ, ਸ਼੍ਰੋਮਣੀ ਕਮੇਟੀ ਦੇ ਕਿਸੇ ਕਾਲਜ ਦੇ ਵਿੱਚ ਇੱਕ ਗੁਰਸਿੱਖ ਪ੍ਰੋਫੈਸਰ ਨੂੰ ਜੌਬ ਦਿਵਾਉਣ ਲਈ ਮੈਂ ਦੇਖ ਰਿਹਾ ਸੀਗਾ ਕਿ ਸਾਡੇ ਸਰਕਲ ਦੇ ਬਹੁਤ ਸਾਰੇ ਵੱਡੇ ਉੱਘੇ ਅਕਾਲੀ ਆਗੂਆਂ ਸਮੇਤ ਬਹੁਤ ਸਾਰੇ ਸਰਕਾਰਦਾ ਸਿੱਖ ਜਿਹੜੇ ਆ ਉਹਦੀ ਸਿਫਾਰਿਸ਼ ਕਰ ਰਹੇ ਸੀ ਕਿ ਚੰਗਾ ਗੁਰਸਿੱਖ ਨੌਜਵਾਨ ਆ, ਇਹਨੂੰ ਨੌਕਰੀ ਮਿਲਣੀ ਚਾਹੀਦੀ। ਤੇ ਸਾਰਿਆਂ ਨੂੰ ਗਰੰਟੀ ਸੀ। ਅਖੀਰ ਜਦੋਂ ਉਹ ਨੌਕਰੀ ਕਿਸੇ ਹੋਰ ਨੂੰ ਮਿਲ ਗਈ, ਤੇ ਮੈਂ ਕਈਆਂ ਨੂੰ ਆਖਿਆ ਵੀ ਪਤਾ ਕਿਉਂ ਮਿਲੀ। ਉਹ ਕਹਿੰਦੇ ਜੀ ਉਧਰੋਂ ਅਡਵਾਨੀ ਸਾਹਿਬ ਦਾ ਫੋਨ ਆ ਗਿਆ ਸੀ। ਮੈਂ ਕਿਹਾ ਯਾਰ ਇੱਧਰ ਟੌਹੜਾ ਸਾਹਿਬ ਦੀ ਸਿਫਾਰਿਸ਼ ਸੀਗੀ ਸ਼੍ਰੋਮਣੀ ਕਮੇਟੀ ਦੇ ਅਦਾਰੇ ਵਿੱਚ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਨਹੀਂ ਚੱਲਦੀ। ਕਹਿੰਦੇ ਜੀ ਨਹੀਂ, ਅਡਵਾਨੀ ਸਾਹਿਬ ਦੀ ਚੱਲ ਗਈ। ਉਦੋਂ ਅਡਵਾਨੀ ਹੋਣਾ ਦੀ ਚੜਾਈ ਸੀ, ਮੋਦੀ ਸਾਹਿਬ ਹੋਣਾ ਤਾਂ ਬਾਅਦ ਚ ਅਜੇ ਨੰਬਰ ਆਏ। ਮੈਂ ਪਿਛਲੇ 30-35 ਸਾਲ ਦੇ ਤਜਰਬੇ ਤੋਂ ਬਾਅਦ ਠੋਕ ਵਜਾ ਕੇ ਐਲਾਨੀਆ ਤੌਰ ਤੇ ਕਹਿ ਸਕਦਾ ਕਿ ਸਾਡੀ ਕੌਮ ਦੇ ਮੇਨ ਅਦਾਰਿਆਂ ਦੇ ਵਿੱਚ ਬਹੁਤ ਵੱਡੀਆਂ ਸੰਸਥਾਵਾਂ ਦੇ ਵੱਡੇ ਪੱਧਰ ਦੇ ਉੱਤੇ ਘੁਸਪੈਠ ਹੋਈ। ਹੁਣ ਇਹ ਗੱਲ ਆਪਦੀ ਥਾਂ ਦੇ ਉੱਤੇ ਆ ਕਿ ਇਸ ਘੁਸਪੈਠ ਨੂੰ ਕਰਨ ਕਰਾਉਣ ਦਾ ਦੋਸ਼ੀ ਆ ਜਿਹੜਾ ਉਹ ਬਾਦਲ ਪਰਿਵਾਰ ਹੈ, ਬਾਦਲ ਧੜੇ ਨੇ ਆਪਦੇ ਸਵਾਰਥਾਂ ਲਈ ਕੌਮ ਦੀ ਐਡੀ ਹੇਠੀ ਕਰਾਈ ਆ। ਅੱਜ ਪਿੱਟ ਰਹੇ ਨੇ ਅਗੇ ਜੀ ਜਥੇਦਾਰ ਸਾਹਿਬਾਨ ਵੀ ਆਰਐਸਐਸ ਦੇ, ਬੀਜੇਪੀ ਦੇ ਏਜੰਡੇ ਤੇ ਚੱਲਦੇ ਸੀ। ਭਾਈ ਆਰਐਸਐਸ ਦਾ ਰਾਹ ਦਿਖਾਇਆ ਕਿਹਨੇ ਆ ਕੌਮ ਨੂੰ? ਹੁਣ ਕਿਹੜਾ ਹਟਦੇ ਹੋ? ਆ ਯੋਗੀ ਆਦਿੱਤਿਆਨਾਥ ਨੂੰ ਸੱਦੇ ਬਗੈਰ ਕੀ ਗੱਡਾ ਖੜਾ ਸੀ ਤੁਹਾਡਾ? ਆ ਜਿਹੜਾ ਸ਼੍ਰੋਮਣੀ ਕਮੇਟੀ ਦਾ ਵਫਦ ਤੁਰਿਆ ਫਿਰਦਾ ਉੱਥੇ ਦੰਦੀਆਂ ਕੱਢਦੇ ਆ ਖੜੇ, ਇਹਨਾਂ ਨੂੰ ਚੇਤਾ ਨਹੀਂ? ਅੱਜ ਇੰਡੀਆ 'ਚ 28 ਤਰੀਕ ਆ ਤੇ ਆ 25 ਤਰੀਕ ਦਾ ਟ੍ਰਿਬਿਊਨ ਦਾ ਅਖਬਾਰ ਮੇਰੇ ਸਾਹਮਣੇ ਪਿਆ, ਜਿਹਦੇ ਉੱਤੇ ਉਹਨੇ ਇਹ ਭਕਾਈ ਮਾਰੀ ਸੀ ਕਿ ਜਿਹੜੇ ਸਿੱਖ ਗੁਰੂ ਸਾਹਿਬਾਨ ਨੇ, ਮਤਲਬ ਕਿ ਜਿਹੜੀ ਗੱਲ ਤੋਂ ਸਾਨੂੰ ਤਕਲੀਫ ਆ ਨਾ, ਬਈ ਇਹ ਧਰਮ ਦੀ ਚਾਦਰ ਨਹੀਂ ਕਹਿੰਦੇ, ਸ੍ਰਿਸ਼ਟੀ ਦੀ ਚਾਦਰ ਨਹੀਂ ਕਹਿੰਦੇ, ਉਹਨੂੰ ਕੱਲਾ 10 ਗੁਰੂ 9ਵੇਂ ਪਾਤਸ਼ਾਹ ਨੂੰ, 9ਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਇਹ ਕੱਲਾ ਇਉਂ ਬਣਾ ਕੇ ਪੇਸ਼ ਕਰਦੇ ਨੇ, ਖਾਲਸੇ ਦੀ ਸਿਰਜਣਾ ਨੂੰ ਵੀ ਇਉਂ ਪੇਸ਼ ਕਰਦੇ ਨੇ ਵੀ ਜਿਵੇਂ ਇਹ ਤਾਂ ਜੀ ਹਿੰਦੂ ਧਰਮ ਦੀ ਰਾਖੀ ਲਈ ਮਤਲਬ ਚੌਕੀਦਾਰ ਨੇ, ਸਾਡੇ ਗਨਮੈਨ ਨੇ। 9ਵੇਂ ਪਾਤਸ਼ਾਹ ਕਹਿੰਦੇ ਹਿੰਦੂਆਂ ਦੇ ਮੁੰਡੇ ਸੀ, ਹਿੰਦੂਆਂ ਦਾ ਧਰਮ ਖਤਰੇ ਸੀ, ਉਹਦੇ ਲਈ ਉਹਨਾਂ ਨੇ ਕੁਰਬਾਨ, ਬਲੀਦਾਨ ਕਹਿੰਦੇ ਆ, ਬਲੀਦਾਨ। ਹੁਣ ਬਲੀਦਾਨ ਅੱਖਰ ਬੜਾ ਚੁਭਦਾ। ਜਿਹੜੇ ਤਾਂ ਹੈਗੇ ਆ ਕੇਸਾਧਾਰੀ ਹਿੰਦੂ, ਮਤਲਬ ਹੈ ਤਾਂ ਉਹ ਪੱਗਾਂ ਦਾੜੇ ਵਾਲੇ ਨੇ ਪਰ ਕੇਸ ਰੱਖੇ ਨੇ, ਸਿੱਖਾਂ ਵਰਗੇ ਨੇ, ਉਹਨਾਂ ਨੂੰ ਤਾਂ ਸਮਝ ਵੀ ਨਹੀਂ ਲੱਗਦੀ। ਉਹ ਕਹਿੰਦੇ ਬੜੀ ਵਧੀਆ ਗੱਲ ਆ, ਕਹਿੰਦੇ ਬਹੁਤ ਵਧੀਆ ਕਿਹਾ ਬਲੀਦਾਨ, ਬੜਾ ਕਹਿੰਦੇ ਵਧੀਆ ਲੱਗਦਾ ਜਦੋਂ ਕਹਿੰਦੇ ਨੇ
ਗੁਰੂ ਤੇਗ ਬਹਾਦਰ ਕਾ ਬਲੀਦਾਨ ਯਾਦ ਰੱਖੇਗਾ ਹਿੰਦੁਸਤਾਨ। ਸੱਚਾਈ ਇਹ ਆ ਕਿ ਉਹ ਮਸ਼ਕਰੀ ਕਰ ਰਹੇ ਨੇ ਸਿੱਖਾਂ ਨੂੰ ਕਿ ਤੁਹਾਡੇ ਗੁਰੂ ਦੀ ਅਸੀਂ ਬਲੀ ਚਾੜਤੀ। ਕਹਿੰਦੇ ਨੇ ਮੈਂ ਤੇਰੀ ਥਾਂ ਤੇ ਬਲੀ ਦਾ ਬੱਕਰਾ ਕਿਉਂ ਬਣਾ। ਆਪਾਂ ਕਹਿੰਦੇ ਇੱਕ ਦੂਜੇ ਨੂੰ ਵੀ ਮੇਰੀ ਬਲੀ ਕਿਉਂ ਦੇਣ ਲੱਗਿਆ ਹੋਏ ਆ। ਤੋਂ ਉਹ ਬੜੇ ਖੁਸ਼ ਨੇ ਕਿ ਅਸੀਂ ਆਪਦਾ ਧਰਮ ਬਚਾਉਣ ਲਈ 9ਵੇਂ ਪਾਤਸ਼ਾਹ ਦੀ ਬਲੀ ਦੇ। ਬਲੀਦਾਨ ਅੱਖਰ ਸਾਡੇ ਫਲਸਫੇ, ਇਹ ਸ਼ਹਾਦਤ ਹੋਈ ਹੈ। ਸਿੱਖ ਫਲਸਫੇ ਅਨੁਸਾਰ ਗੁਰੂ ਸਾਹਿਬ ਦੇ ਨੇ ਸ਼ਹਾਦਤ ਦਿੱਤੀ ਤੇ ਸ਼ਹਾਦਤ ਦੇ ਬਦਲੇ ਵਿੱਚ ਬਲੀਦਾਨ ਅੱਖਰ ਦਾ ਜਾਂ ਕੁਰਬਾਨੀ ਦਾ ਕੋਈ ਮਤਲਬ ਹੀ ਨਹੀਂ। ਸ਼ਹਾਦਤ ਤੇ ਸਿੱਖ ਵਿਦਵਾਨ ਬੜੇ ਕਲਪਦੇ ਨੇ, ਸਿੱਖ ਜਿਹੜੇ ਸੂਝਵਾਨ ਨੇ ਉਹ ਬੜੇ ਦੁਖੀ ਨੇ। ਪਰ ਜਿਹੜੇ ਬਾਹਮਣ ਨੇ, ਜਿਹੜੇ RSS ਦੇ ਦੱਲੇ ਨੇ ਜਾਂ ਸਿੱਖਾਂ ਚ ਕੇਸਾਧਾਰੀ ਹਿੰਦੂ, ਉਹ ਬੜੇ ਖੁਸ਼ ਨੇ। ਉਹ ਕਹਿੰਦੇ ਸਿੱਖਾਂ ਨੂੰ ਅਕਲ ਹੀ ਨਹੀਂ ਹੈਗੀ, ਸਿੱਖ ਵਧੀਆ ਬਲੀਦਾਨ ਸੁਣ ਕੇ ਖੁਸ਼ ਹੋ ਰਹੇ। ਇਵੇਂ ਹੀ ਉਹ ਕਹਿੰਦੇ ਆ ਵੀ ਖਾਲਸੇ ਦੀ ਸਾਧਨਾ ਹਿੰਦੂਆਂ ਦੀ ਰਾਖੀ ਲਈ ਹੋਈ ਆ, ਮਤਲਬ ਤੁਸੀਂ ਚੌਕੀਦਾਰ ਹੋ ਸਾਡੇ। ਤੇ ਗੁਰੂ ਸਾਹਿਬ ਦੀਆਂ ਇਹ ਔਰ ਇਹ ਗੱਲਾਂ ਕੱਲੀਆਂ ਇਹ ਨਹੀਂ, ਬੀਤੇ ਦੌਰ ਵਿੱਚ ਇਹੋ ਜਿਹੇ ਜੱਕੜ ਬੜੇ ਬੜੇ। ਇੱਕ ਕਹਿੰਦੇ ਆ ਸਾਖੀ ਬਣਾਈ ਹੈ ਝੂਠੀ, ਕਹਿੰਦੇ ਇੱਕ ਦਿਨ ਕਹਿੰਦੇ ਜੀ 10ਵੇਂ ਪਾਤਸ਼ਾਹ ਕੇਸਗੜ੍ਹ ਸਾਹਿਬ ਦੇ ਕਿਲੇ ਤੋਂ ਖੜ ਕੇ ਪੱਛਮ ਵੱਲ ਨੂੰ ਦੇਖ ਰਹੇ ਸੀ, ਜਿੱਧਰ ਸੂਰਜ ਡੁੱਬ ਰਿਹਾ। ਸਿੱਖਾਂ ਨੇ ਪੁੱਛਿਆ ਵੀ ਕੀ ਦੇਖ ਰਹੇ ਹੋ। ਕਹਿੰਦੇ ਜੀ ਉਧਰੋਂ ਮੇਰਾ ਇੱਕ ਟੋਪੀ ਵਾਲਾ ਸਿੱਖ ਆਊਗਾ ਜਿਹੜਾ ਭਾਰਤ ਤੇ ਰਾਜ ਕਰੂਗਾ। ਤੇ ਐ ਮਤਲਬ ਕਿ ਅੰਗਰੇਜ਼ਾਂ ਦੇ ਆਉਣ ਤੋਂ, ਅੰਗਰੇਜ਼ਾਂ ਦੀ ਆਮਦ ਨੂੰ ਜਸਟੀਫਾਈ ਕਰਨ ਲਈ ਕਿ ਇਹ ਤਾਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਆਏ। ਹੁਣ ਇਹ ਝੂਠੀ ਬਿਲਕੁਲ ਮਨੋਕਲਪਤ ਸਾਖੀ ਇੱਥੇ ਸਾਡੇ ਪ੍ਰਚਾਰਕ ਔਰ ਪ੍ਰਚਾਰਕਾਂ ਨੇ ਇੰਨਾ ਕੁ ਪਿਛਲੇ ਦੌਰ ਵਿੱਚ ਝੂਠ ਤੂਫਾਨ ਬੋਲ ਕੇ, ਕੋਈ ਬਿਰਲਾ ਹੀ ਹੈ। ਕਿੰਨੇ ਕੁ ਪ੍ਰਚਾਰਕ ਨੇ ਜਿਹੜੇ ਹਿੰਦੂਆਂ ਦੇ ਝੂਠੇ ਪ੍ਰਚਾਰ ਨੂੰ ਰੋਕ ਸਕਦੇ ਆ, ਟੋਕ ਸਕਦੇ ਆ, ਕਹਿ ਸਕਦੇ ਆ। ਇਹਨਾਂ ਤੋਂ ਡਰ ਲੱਗਿਆ ਰਹਿੰਦਾ ਵੀ ਸਾਨੂੰ ਕਿਤੇ ਸਾਡੇ ਆ ਜਿਹੜੇ ਮਤਲਬ ਗਾਲਾਂ ਵਾਲਾ ਮਹਿਕਮਾ ਕਿਤੇ ਉਹ ਨਾ ਫੇਸਬੁੱਕ ਦੇ ਉੱਤੇ ਘੇਰ ਲਵੇ। ਅੱਜ ਦੇ ਦੌਰ ਵਿੱਚ ਸੱਚ ਬੋਲਣਾ ਬੜੀ ਔਖੀ ਗੱਲ। ਕਹਿੰਦੇ ਆ ਵੀ 18ਵੀਂ ਸਦੀ ਚ ਬੜਾ ਔਖਾ ਸੀ, ਸਿੱਖ ਲਈ ਸਦਾ ਹੀ ਔਖਾ। ਅੱਜ ਦੇ ਦੌਰ ਵਿੱਚ ਤਾਂ ਜ਼ਿਆਦਾ ਔਖਾ, ਕਿਉਂਕਿ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਰਾਸ਼ਟਰਵਾਦ ਦੀ ਡੁਗਡੁਗੀ ਤੇ ਨੱਚਦਾ ਕੇਸਾਧਾਰੀ ਹਿੰਦੂ ਬਣਿਆ ਹੋਇਆ ਆ ਖੜੇ ਨੇ। ਇਹਨਾਂ ਚੋਂ ਕਿਸੇ ਨੇ ਪਿਛਲੇ ਦਿਨਾਂ ਚ ਨਹੀਂ ਉਹਨੂੰ ਕਿਹਾ, ਬਾਅਦ ਚ ਮਿਲ ਕੇ ਨਹੀਂ ਕਿਹਾ ਕਿ ਯੋਗੀ ਆਦਿੱਤਿਆਨਾਥ ਜੀ ਕਾਹਨੂੰ ਗੰਦ ਪਾਉਂਦੇ ਹੋ। 9ਵੇਂ ਪਾਤਸ਼ਾਹ ਦੀ ਸ਼ਹਾਦਤ ਕੱਲੇ ਬਾਹਮਣਾਂ ਦੇ ਜਾਂ ਹਿੰਦੂਆਂ ਦੇ ਰਾਖੀ ਲਈ ਨਹੀਂ ਹੋਈ, ਉਹ ਧਰਮ ਦੀ ਰਾਖੀ ਲਈ ਸੀ, ਉਹ ਮਨੁੱਖੀ ਹੱਕਾਂ ਦੀ। ਜੇ ਕਿਤੇ ਬਾਹਮਣਾਂ ਦੀ ਥਾਂ ਤੇ ਮੁਸਲਮਾਨ ਆ ਕੇ ਪਿੱਟਦੇ ਜਾਂ ਈਸਾਈ ਆ ਕੇ ਕਹਿੰਦੇ ਕਿ ਸਾਡਾ ਧਰਮ ਖਤਰੇ 'ਚ ਆ, ਤੇ ਉਸ ਟਾਈਮ ਉਹਨਾਂ ਨੇ ਉਹਨਾਂ ਦੀ ਵੀ ਬਾਹ ਐਂ ਫੜਨੀ। ਕਿਉਂ ਤੁਸੀਂ ਸਾਰੀ ਗੱਲ ਦਾ ਨੈਰੇਟਿਵ ਬਦਲ ਰਹੇ। ਤੇ ਐਸ ਮੌਕੇ ਅੱਜ ਫੇਰ ਸ਼ਰਮ ਆਉਂਦੀ ਆ ਕਿ ਆ ਪੱਗਾਂ ਬੰਨ ਕੇ ਨਾਲ ਖੜੇ ਆ, ਕਾਲੀਆਂ ਨੀਲੀਆਂ, ਇੱਕ ਅਭਿਆਸੀ ਜੀ ਖੜੇ ਨੇ। ਸਾਰੇ ਸਿੱਖ ਸੰਘਰਸ਼ ਵਿੱਚ ਜਿਹੜੇ ਸਾਡੇ ਆਲੇ ਦੁਆਲੇ ਸੱਜਣ ਸੀ, ਉਹਨਾਂ ਤੋਂ ਬੜਾ ਕੁਝ ਸੁਣਿਆ ਇਹਨਾਂ ਬਾਰੇ। ਅੱਜ ਆ ਫੋਟੋ 'ਚ ਖੜੇ ਆ ਯੋਗੀ ਆਦਿੱਤਿਆਨਾਥ ਦੇ ਨਾਲ, ਤੇ ਹੋਰ ਖੜੇ ਆ 5-6 ਜਾਣੇ। ਇਹ ਕਹਿੰਦੇ ਜੀ ਬੜੀ ਖੁਸ਼ੀ ਵਾਲੀ ਗੱਲ ਆ, ਭਰੋਸਾ ਦੇਤਾ ਯੋਗੀ ਆਦਿੱਤਿਆਨਾਥ ਨੇ ਆਉਣਾ। ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਹੈ, ਸਾਡੇ ਪੰਥ ਵਿੱਚ, ਦੁਨੀਆ ਭਰ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਇਹੋ ਜਿਹੇ ਗੁਰਸਿੱਖ ਪਿਆਰੇ ਆ ਜਿਨ੍ਹਾਂ ਦੀ ਜ਼ਿੰਦਗੀ, ਜਿਨ੍ਹਾਂ ਦੀ ਜੀਵਨੀ ਇੰਨੀ ਸੇਧ ਦੇਣ ਵਾਲੀ ਆ। ਚਲੋ ਉਹ ਸਾਧ ਬਾਬੇ ਜਾਂ ਸੰਤ ਮਹਾਂਪੁਰਸ਼ ਨਹੀਂ ਕਹਾਉਂਦੇ। ਮੈਂ ਬੜੇ ਜ਼ਿੰਦਗੀ ਦੇ ਵਿੱਚ, ਕਿਉਂਕਿ ਹਰੇਕ ਬੰਦੇ ਦਾ ਆਪਦਾ ਆਪਦਾ ਦਾਇਰਾ, ਬੰਦਾ ਆਪਦੀ ਗੱਲ ਕਰਦਾ। ਮੈਂ ਭਾਈ ਸਤਨਾਮ ਸਿੰਘ ਜੀ ਪੌਂਟਾ ਸਾਹਿਬ, ਉਹਨਾਂ ਦੇ ਜੀਵਨ ਦੇ, ਉਹਨਾਂ ਦੇ ਆਲੇ ਦੁਆਲੇ ਤੋਂ ਮੈਂ ਜੋ ਕੁਝ ਦੇਖਿਆ, ਇੰਨੀ ਬੇਦਾਗ ਸ਼ਖਸੀਅਤ। ਯੋਗੀ ਆਦਿੱਤਿਆਨਾਥ ਵਰਗੇ ਤਾਂ ਉਹਨਾਂ ਦੇ ਮਤਲਬ ਕੱਖ ਨਹੀਂ ਉਹਦੇ ਸਾਹਮਣੇ। ਇਹੋ ਜਿਹੇ ਹਜ਼ਾਰਾਂ ਗੁਰਸਿੱਖ ਨੇ ਜਿਨ੍ਹਾਂ ਨੇ ਆਪਦਾ ਜੀਵਨ ਕੌਮ ਦੇ ਲੇਖੇ ਲਾਤਾ, ਪਰਵਾਹ ਨਹੀਂ ਕੀਤੀ ਕਦੇ। ਪੰਥ ਦੇ ਉੱਤੋਂ ਨਿਸ਼ਾਵਰ ਹੋ ਗਏ, ਕਈਆਂ ਦੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ। ਕਈ ਇਕੱਲੇ ਬਜ਼ੁਰਗ ਨੇ ਆ ਟਰਸਟਾਂ 'ਚ ਵਿਚਾਰੇ ਦਿਨ ਕੱਟੀਆਂ ਕਰ ਰਹੇ ਨੇ, ਕਈ ਮਾਵਾਂ ਨੇ, ਕਈ ਧੀਆਂ ਨੇ, ਜਿਨ੍ਹਾਂ ਦੇ ਇਹਨਾਂ ਨੇ ਹੁਣੇ ਆ ਪਿਛਲੇ 1978 ਤੋਂ ਚੱਲੇ ਸੰਘਰਸ਼ ਵਿੱਚ। ਤੇ ਇਹ ਨਹੀਂ ਕਿ ਇਕੱਲਾ ਉਹਨਾਂ ਨੇ ਹਥਿਆਰਬੰਦ ਸੰਘਰਸ਼ ਵਿੱਚ, ਵੈਸੇ ਵੀ ਸਿਧਾਂਤਕ ਤੌਰ ਤੇ ਵੀ ਸਟੈਂਡ ਲਏ। ਇਹੋ ਜਿਹੇ ਗੁਰਸਿੱਖਾਂ ਨੂੰ ਕਦੇ ਸ਼੍ਰੋਮਣੀ ਕਮੇਟੀ ਨੇ ਚੇਤੇ ਨਹੀਂ ਕਰਨਾ, ਕਦੇ ਪੰਥ ਲਈ ਕੁਰਬਾਨੀਆਂ ਕਰਨ ਵਾਲੇ, ਕੌਮ ਲਈ ਸੋਚਣ ਵਾਲੇ, ਉਹਨਾਂ ਦਾ ਜ਼ਿਕਰ ਨਹੀਂ। ਯੋਗੀ ਆਦਿੱਤਿਆਨਾਥ ਚੇਤੇ।
ਹੁਣ ਇਹਨਾਂ ਦਿਨਾਂ ਦੇ ਵਿੱਚ ਆਪਾਂ ਚਰਚਾ ਪਿਛਲੇ ਦਿਨੀ ਕੀਤੀ ਸੀ, ਅੱਜ ਫੇਰ ਗੱਲ ਛੇੜਦੇ ਹਾਂ। ਰੰਗਰੇਟੇ ਗੁਰ ਕੇ ਬੇਟੇ ਬਾਬਾ ਜੈਤਾ ਜੀ, ਜਿਨ੍ਹਾਂ ਨੂੰ ਭਾਈ ਜੀਵਨ ਸਿੰਘ ਵੀ ਕਿਹਾ, ਉਹਨਾਂ ਦਾ ਆਪਾਂ ਜ਼ਿਕਰ ਕਿੰਨਾ ਕੁ ਸੁਣ ਰਹੇ ਹਾਂ। ਉਹ ਯੋਗੀ ਆਦਿਤਿਆ ਨਾਥ ਦੀ ਥਾਂ ਤੇ ਕੋਈ ਇਹੋ ਜਿਹਾ ਦੱਬਿਆ ਕੁਚਲਿਆ ਸਿੱਖ ਲੱਭਦੇ ਜਿਹਨੇ ਪੰਥ ਲਈ, ਕੌਮ ਲਈ ਕੁਝ ਵਿਲੱਖਣ ਕੀਤਾ ਹੈ। ਬੜੇ ਨੇ, ਬੇਅੰਤ ਨੇ, ਉਹਨੂੰ ਰਿਸਪੈਕਟ ਸਤਿਕਾਰ ਦਿੰਦੇ। ਨੌਵੇਂ ਪਾਤਸ਼ਾਹ ਦਾ ਜਿਹੜਾ ਸੰਦੇਸ਼ ਆ, ਸੁਨੇਹਾ, ਉਹਨੂੰ ਅੱਗੇ ਤੋਰਦੇ। ਜਿਹੜਾ ਇਸ ਸ਼ਹਾਦਤ ਦੇ ਪ੍ਰਸੰਗ ਬਾਰੇ ਚਰਚਾ ਕਰਨ ਦੀ ਲੋੜ ਸੀ, ਉਹਦੀ ਥਾਂ ਦੇ ਉੱਤੇ ਯੋਗੀ ਆਦਿਤਿਆਨਾਥ ਕੱਢ ਲਿਆਂਦਾ। ਖੈਰ, ਬੜਾ ਔਖਾ ਹੈ, ਕਿਉਂਕਿ ਸਿੱਖਾਂ ਨੂੰ ਬੜਾ ਬੁਰੀ ਤਰ੍ਹਾਂ ਪਛੜਾਇਆ ਜਾ ਰਿਹਾ, ਘੇਰਿਆ ਜਾ ਰਿਹਾ, ਤੇ ਸਿੱਖਾਂ ਨੂੰ ਸਾਰੇ ਪਾਸਿਓਂ ਘੇਰਿਆ ਜਾ ਰਿਹਾ। ਅਗਲੇ ਸ਼ਰੇਆਮ ਕਹਿੰਦੇ ਆ, ਪਿਛਲੇ ਦਿਨੀ ਮਨੀਸ਼ ਸਿਸੋਦੀਆ ਨੇ ਜਿਹੜੀ ਗੱਲ ਕਹੀ ਆ ਨਾ, ਉਹਨੇ ਤਾਂ ਕਹਿਤੀ, ਬਾਕੀ ਵੀ ਸਾਰੇ ਉਵੇਂ ਹੀ ਸੋਚਦੇ ਆ ਸਿੱਖਾਂ ਬਾਰੇ। ਸਾਮ ਦਾਮ ਦੰਡ ਭੇਦ ਕੁੱਤ ਕਪਾੜ ਡਾਂਗ ਸੋਟਾ ਗੰਦ ਪਿਆ, ਜੋ ਕੁਝ ਮਰਜ਼ੀ ਕਰੋ, ਪੰਜਾਬ ਦੇ ਵਿੱਚ ਆਪਣੇ ਕੋਲੇ ਤਾਕਤ ਰਹਿਣੀ ਚਾਹੀਦੀ। ਇਹ ਸਾਰੇ ਸਿਆਸੀ ਭਲਵਾਨ ਸੋਚਦੇ। ਪੰਜਾਬ ਦੀ ਜਿਹੜੀ ਧਰਤੀ ਆ, ਪੰਜਾਬ ਦੀ ਜਿਹੜੀ ਜਵਾਨੀ ਆ, ਉਹਨੂੰ ਕਦੇ ਪਾਸੇ ਰੱਖੋ। ਕੱਲ ਆਪਾਂ ਗੱਲ ਕਰਦੇ ਸੀ ਨਾ ਸੱਥ ਵਾਲੇ ਨੌਜਵਾਨ ਦੀ, ਸ਼ਮੀਤ ਸਿੰਘ ਦੀ। ਉਹੋ ਜਿਹੇ ਸਿੱਖ ਨੌਜਵਾਨਾਂ ਨੂੰ ਪੰਜਾਬ ਦੀ ਧਰਤੀ ਤੇ ਵੀ ਕੋਈ ਉਹਨਾਂ ਨੂੰ ਖੜਨ ਨਹੀਂ ਦਿੱਤਾ ਜਾ ਰਿਹਾ। ਸਿੱਖਾਂ ਦੀ ਲੀਡਰਸ਼ਿਪ ਨਹੀਂ ਪੈਦਾ ਹੋਣ ਦੇਣੀ। ਅਸੀਂ ਦੇਾਂਗੇ, ਅਸੀਂ ਬਣੇ ਬਣਾਏ ਤੁਹਾਨੂੰ ਲੀਡਰ ਉੱਪਰੋਂ ਪੈਰਾਸ਼ੂਟ ਨਹੀਂ ਦੇਾਂਗੇ, ਉਹਨਾਂ ਦੇ ਮਗਰ ਲੱਗ ਜਾਓ, ਪਰ ਤੁਹਾਡੇ ਵਿੱਚੋਂ ਨਹੀਂ। ਕਿਸੇ ਵੇਲੇ ਫੈਡਰੇਸ਼ਨ ਦੇ ਪਲੇਟਫਾਰਮ ਤੋਂ ਹਜ਼ਾਰਾਂ ਸਿੱਖ ਨੌਜਵਾਨ ਕੌਮ ਲਈ ਲੀਡਰਸ਼ਿਪ ਦੇ ਤੌਰ ਤੇ ਅੱਡ-ਅੱਡ ਖੇਤਰਾਂ 'ਚ, ਜਦੋਂ ਇੱਕ ਬਾਜ਼ਨਾਮਾ ਕਿਤਾਬ ਹੈ ਜਿਹੜੀ ਫੈਡਰੇਸ਼ਨ ਦੇ ਵਿੱਚ ਸਰਗਰਮ ਰਹੇ ਸਰਦਾਰ ਜਸਵੀਰ ਸਿੰਘ ਸਰਨਾ ਨੇ ਲਿਖੀ, ਉਹਦੇ ਵਿੱਚ ਸਾਰੇ ਜਿਹੜੇ ਫੈਡਰੇਸ਼ਨ ਨਾਲ ਸੰਬੰਧਿਤ ਨੌਜਵਾਨ ਨੇ, ਉਹਨਾਂ ਦਾ ਜ਼ਿਕਰ ਹੈ। ਬੰਦਾ ਪੜ੍ਹ ਕੇ ਬੜਾ ਖੁਸ਼ ਹੁੰਦਾ, ਸਾਡੇ ਵਰਗਾ ਖਾਸ ਤੌਰ ਤੇ। ਇਹ ਕਮਾਲ ਦੀਆਂ ਬਾਤਾਂ ਨੇ। ਜ਼ਿੰਦਗੀ ਦੇ, ਸਮਾਜ ਦੇ ਹਰ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਫੈਡਰੇਸ਼ਨ ਨੇ ਤਿਆਰ ਕੀਤੇ। ਇਵੇਂ ਹੀ ਹੋਰ ਸਿੱਖ ਜਥੇਬੰਦੀਆਂ ਸੀ। ਅੱਜ ਫੈਡਰੇਸ਼ਨ ਦਾ ਤਾਂ ਭੋਗ ਪਾਤਾ। ਸੋਈ ਬਣਾਈ ਸੀ ਜਿਹਨੇ ਗੁੰਡਾਗਰਦੀ ਦਾ, ਜਿਹੜੇ ਆ ਬਿਸ਼ਨੋਈ ਵਰਗੇ ਨੇ ਜਾਂ ਹੋਰ ਆਏ, ਸਾਰੇ ਉਸੇ ਮਾਹੌਲ ਦੀ ਪ੍ਰੋਡਕਟ ਨੇ, ਜਿਹੜੇ ਮਜੀਠੀਏ ਤੇ ਸੁਖਬੀਰ ਬਾਦਲ ਹੋਣਾ ਕਰਕੇ ਪੈਦਾ ਹੋਏ। ਹੁਣ ਨਵੀਂ ਲੀਡਰਸ਼ਿਪ ਪੈਦਾ ਕਿਵੇਂ ਹੋਵੇ? ਪੰਜਾਬ 'ਚ ਤਾਂ ਵੋਟਾਂ ਪੈਣ ਹੀ ਨਹੀਂ ਦਿੰਦੇ। ਤੇ ਜੇਕਰ 7/9 ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਉੱਥੋਂ ਲੀਡਰਸ਼ਿਪ ਕੱਢਣ ਲਈ ਯਤਨਸ਼ੀਲ ਆ ਜਥੇਬੰਦੀ, ਉਹਦੇ ਦੁਆਲੇ ਹੋਏ ਫਿਰਦੇ ਆ। ਤੋਂ ਪੰਜਾਬ ਦੇ ਵਿੱਚ ਤਾਂ ਆਪਾਂ ਕਹਿੰਦੇ ਆ ਜੀ ਬਾਹਰ ਨੂੰ ਭੱਜੇ ਜਾਂਦੇ ਆ। ਇੱਥੇ ਰਹਿਣ ਦਾ ਕੋਈ ਆਧਾਰ ਤਾਂ ਬਣਾ ਦਿਓ। ਨੌਜਵਾਨਾਂ ਦੇ ਕੋਲ ਕੋਈ ਹੈ ਪੱਖ, ਕੋਈ ਭਵਿੱਖ ਹੈ ਇੱਥੇ? ਅਸੀਂ ਇੱਥੇ ਆਲੇ ਦੁਆਲੇ ਦੇਖ ਰਹੇ ਹਾਂ ਕਿ ਬਹੁਤ ਸਾਰੇ ਸਾਡੇ ਬੱਚੇ ਵਿਚਾਰੇ ਰੋਟੀ ਦੀ ਲੜਾਈ ਲੜ ਰਹੇ ਨੇ, ਤੇ ਸਿਹਾਰੇ ਬਣਾ ਕੇ ਜਿਹੜਾ ਮਾਰਨ ਦਾ ਵੀ ਪ੍ਰੋਜੈਕਟ ਆ ਨਾ ਜੀ, ਆ ਹੜ ਲਿਆਂਦੇ ਨੇ। ਜਿਵੇਂ ਅੱਜ ਸਾਰੇ ਪਾਸੇ ਰੌਲਾ ਪਿਆ ਹੋਇਆ ਵੀ 1988 ਵਾਲਾ ਹਾਲ ਆ। 1988 ਚ ਹੜਾਂ ਦਾ ਦੋਸ਼ੀ ਲੱਭ ਕੇ ਸਿੱਖਾਂ ਨੇ ਠੋਕਿਆ ਸੀ। ਅੱਜ ਕੀ ਚੱਲ ਰਿਹਾ? ਤੇ ਅੱਜ ਜਿਹੜੇ ਨੌਜਵਾਨ ਵਿਚਾਰੇ ਕੋਈ ਕਾਰੋਬਾਰ ਕਰਨਾ ਚਾਹੁੰਦੇ ਆ, ਸੋਸ਼ਲ ਮੀਡੀਆ ਦਾ ਜ਼ਮਾਨਾ, ਜਿਹੜੇ ਵੀਰ ਆ ਮੇਰੀ ਦੇਖ ਰਹੇ ਨੇ, ਉਹਨਾਂ ਨੂੰ ਬੇਨਤੀ ਆ ਕਿ ਕਿਸੇ ਦਿਨ ਨਾ ਨਜ਼ਰ ਮਾਰਿਓ ਤੁਸੀਂ। ਪੰਜਾਬ ਦੇ ਵਿੱਚ ਹਰ ਸ਼ਹਿਰ ਤੋਂ ਤੁਹਾਨੂੰ ਇਹੋ ਜਿਹੇ ਪੁਲਿਸੀਏ ਸਿੱਖ ਪੱਗਾਂ ਵਾਲੇ, ਉਹਨਾਂ ਦੀਆਂ ਵੀਡੀਓ ਲੱਭਣਗੀਆਂ, ਜਿਹੜੇ ਰੇਹੜੀ ਲਾਉਣ ਵਾਲੇ ਸਿੱਖਾਂ ਨੂੰ, ਚਾਹੇ ਉਹ ਕੋਈ ਪਿੰਡੋਂ ਸਬਜ਼ੀ ਲਿਆ ਕੇ ਵੇਚ ਰਿਹਾ, ਚਾਹੇ ਕੋਈ ਵਿਚਾਰਾ ਕਿਸੇ ਹੋਰ ਕਿਸਮ ਦਾ ਕੰਮ ਕਰ ਰਿਹਾ, ਚਾਹੇ ਸਾਈਕਲ ਦੇ ਉੱਤੇ ਅਮਰੂਦ ਖੜਾ ਵੇਚ ਰਿਹਾ, ਉਹਨੂੰ ਘੂਰ ਰਹੇ ਨੇ, ਉਹਨੂੰ ਭਜਾ ਰਹੇ ਨੇ। ਉਹੀ ਪੁਲਿਸੀਏ ਭਈਆਂ ਨੂੰ ਕੁਛ ਨਹੀਂ ਕਹਿੰਦੇ। ਇਹ ਕਿੱਥੋਂ ਹੁਕਮ ਆਏ ਨੇ ਕਿ ਪੰਜਾਬ ਦੀ ਧਰਤੀ ਉੱਤੇ ਜੇਕਰ ਪੇਂਡੂ ਨੌਜਵਾਨ ਕੋਈ ਜਾਂ ਸ਼ਹਿਰੀ ਬੱਚਾ ਕੋਈ ਕੰਮ ਕਰਨਾ ਚਾਹਵੇ, ਰੇਹੜੀ ਫੜੀ ਲਾਉਣੀ ਚਾਹਵੇ? ਮੇਰਾ ਇੱਕ ਸੱਜਣ ਸੀ, ਹੁਣ ਤਾਂ ਤੇਰਾ ਚੜ੍ਹਾਈ ਕਰ ਗਿਆ, ਉਹਦੇ ਉੱਤੇ ਦਿੱਲੀ ਦੇ ਵਿੱਚ ਉਹਨੂੰ 5 ਸਾਲ ਕੈਦ ਹੋ ਗਈ। ਉਹਦੀ ਬੱਚੀ ਤੇ ਉਹਦੀ ਧੀ, ਉਹਦੀ ਘਰ ਵਾਲੀ ਨੂੰ ਇੱਥੇ ਪੰਥ ਨੇ ਸਾਂਭਿਆ। ਬਾਅਦ ਵਿੱਚ ਆ ਕੇ
ਉਹ ਬੜਾ ਕਿਰਤੀ ਸਿੱਖ ਸੀ, ਉਹ ਟਿਕ ਕੇ ਮੰਗ ਕੇ ਭਿਖਾਰੀ ਵਾਲੀ ਬਿਰਤੀ ਨਹੀਂ ਸੀ। ਉਹਨੇ ਇੱਥੇ ਅੰਮ੍ਰਿਤਸਰ ਬੱਸ ਸਟੈਂਡ ਦੇ ਕੋਲੇ ਫੜੀ ਲਾ ਕੇ ਟਾਈਮ ਕੱਢਣ ਦਾ ਆਪਦਾ ਸੋਚਿਆ, ਪਰ ਉਹਨੂੰ ਟਿਕਣ ਨਹੀਂ ਦਿੱਤਾ ਪ੍ਰਸ਼ਾਸਨ ਨੇ। ਦੂਜੇ ਦਿਨ ਆ ਜਾ ਕਰੇ, ਉਹ ਕਹਿੰਦਾ ਭਾਜੀ ਅੱਜ ਫੇਰ ਆਏ। ਉਹ ਬੰਦਾ ਜਿਹੜਾ ਕੌਮ ਦੇ ਲਈ ਜੇਲ੍ਹ ਕੱਟ ਕੇ ਆਇਆ, ਕਿੰਨਾ ਉਹਨੂੰ ਬੁਰਾ ਲੱਗਦਾ ਹੋਊਗਾ ਜਦੋਂ ਉਹਦੇ ਕੋਲੇ ਆ ਕੇ ਉਹਦੀ ਰੇਹੜੀ ਦਾ ਸਮਾਨ ਖੰਡਾਉਂਦੇ ਹੋਣ। ਇਹੋ ਜਿਹੇ ਪੰਜਾਬ 'ਚ ਇੱਕ ਦੋ ਨਹੀਂ, ਬੇਅੰਤ ਨੇ। ਇੱਥੇ ਦਲ ਖਾਲਸਾ ਦਾ ਦਫ਼ਤਰ ਮੈਂ 4-5 ਸਾਲ ਮੈਨੂੰ ਇੱਥੇ ਅੰਦਰ ਰਹਿਣਾ ਪਿਆ, ਕਿਉਂਕਿ ਪੁਲਿਸ ਮੈਨੂੰ ਬਾਹਰੋਂ ਚੱਕ ਕੇ ਕੋਈ ਕਹਾਣੀ ਨਾ ਬਣਾ ਦੇਵੇ। ਮੈਂ ਬੜਾ ਔਖਾ ਸੰਤਾਪ ਵਾਲਾ ਟਾਈਮ ਸੀ। ਹੇਠਾਂ ਇੱਕ ਚਾਹ ਵਾਲੀ ਰੇਹੜੀ ਸੀ ਤੇ ਉਹਦੇ ਕੋਲ ਕਈ ਜਿਹੜੇ ਆਲੇ ਦੁਆਲੇ ਫਲ ਫਰੂਟ ਵਾਲੇ ਭਈਏ ਰੇਹੜੀਆਂ ਲਾਉਂਦੇ ਸੀ। ਇੱਕ ਸਿੱਖ ਨੌਜਵਾਨ ਉੱਥੇ ਅਮਰੂਦਾਂ ਦੀ ਲਾਉਣ ਲੱਗ ਗਿਆ ਆ ਕੇ ਰੇਹੜੀ। ਉਹਨੂੰ ਨਾਲੇ ਤਾਂ ਉਹ ਭਈਏ ਭਜਾਉਣ ਤੇ ਨਾਲੇ ਪੁਲਿਸ ਵਾਲੇ ਭਜਾਉਣ। ਅਖੀਰ ਉਹ ਕੱਲਾ ਜਿਹਾ ਪਰਾਂ ਇੱਧਰ ਚੀਫ ਖਾਲਸਾ ਦੀਵਾਨ ਦੇ ਬਿਲਡਿੰਗ ਵਾਲੇ ਪਾਸੇ ਪਰਾਂ ਜਿਹੇ ਨੂੰ ਖੜਾ। ਇੱਕ ਦਿਨ ਮੈਂ ਉਹਨੂੰ ਪੁੱਛਿਆ, ਉਹਨੇ ਸਾਰੀ ਗੱਲ ਦੱਸੀ। ਤੋਂ ਅੰਮ੍ਰਿਤਸਰ ਸਮੇਤ ਹਰ ਸ਼ਹਿਰ ਦੇ ਵਿੱਚ ਜਿਹੜਾ ਸਿੱਖਾਂ ਦਾ ਮੁੰਡਾ ਕੋਈ ਦੁਕਾਨਦਾਰੀ ਕਰਦਾ, ਉਹਦੇ ਨਾਲ ਜੋ ਬਦਸਲੂਕੀ, ਜੋ ਬਦਕਲਾਮੀ ਹੁੰਦੀ ਹੈ, ਮੰਨ ਲਈ ਗੱਲ ਕਿ ਉਹ ਕਾਨੂੰਨ ਭੰਗ ਕਰਦੇ ਹੋਣੇ ਆ ਜੀ, ਉਹ ਰੋਕ ਲੈਂਦੇ ਆ ਟ੍ਰੈਫਿਕ ਜਾਂ ਉਹਨਾਂ ਦੇ ਕਰਕੇ ਉਹ ਦਿੱਕਤ ਆਉਂਦੀ ਹੈ, ਭਈਆਂ ਕਰਕੇ ਨਹੀਂ ਆਉਂਦੀ। ਭਈਆਂ ਲਈ ਖੁੱਲੀ ਛੁੱਟੀ ਹੈ। ਭਈਏ ਪੰਜਾਬ 'ਚ ਵਸਾਉਣੇ ਆ, ਇਸੇ ਕਰਕੇ ਲੈਂਡ ਪੂਲਿੰਗ ਪਾਲਿਸੀ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਹਿਮਾਚਲ ਦੇ ਦੂਜੇ ਸੂਬਿਆਂ ਦੇ ਲੋਕ ਵਸਾਏ ਜਾ ਰਹੇ ਨੇ। ਪੰਜਾਬ ਦੇ ਵਿੱਚ ਸਿੱਖਾਂ ਲਈ ਨਾ ਕੰਮ, ਨਾ ਸਿੱਖਾਂ ਦੇ ਬੱਚਿਆਂ ਲਈ ਕੋਈ ਸਰਕਾਰੀ ਨੌਕਰੀ ਆ। ਆਹ ਸਰਕਾਰ ਦੇ ਤਾਂ ਡਾਟੇ ਹੁਣ ਸਾਰਿਆਂ ਦੇ ਸਾਹਮਣੇ ਹੀ ਨੇ। ਹਰ ਵਾਰੀ ਜਦੋਂ ਨੌਕਰੀਆਂ ਮਿਲਦੀਆਂ ਨੇ, ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਮਿਲਦੀਆਂ। ਖਾਲਸਾ ਸਕੂਲਾਂ 'ਚ, ਸ਼੍ਰੋਮਣੀ ਕਮੇਟੀ ਦੇ ਅਦਾਰਿਆਂ 'ਚ, ਚੀਫ ਖਾਲਸਾ ਦੀਵਾਨ ਕਿਹੜੀ ਥਾਂ ਦੇ ਉੱਤੇ ਹੈ ਜੀ ਜਿੱਥੇ ਸਿੱਖਾਂ ਦੇ ਬੱਚਿਆਂ ਲਈ ਕੰਮ? ਤੇ ਕਿਉਂ ਨਾ ਸਾਡੇ ਨਿਆਣੇ ਵਿਚਾਰੇ ਬਾਹਰਲੇ ਮੁਲਕਾਂ ਨੂੰ ਭੱਜਣਗੇ? ਜ਼ਮੀਨਾਂ ਤੁਹਾਡੀਆਂ ਉਹਨਾਂ ਨੇ ਖੋਹਣੀਆਂ ਨੇ, ਹਰ ਹਰਬਾ ਵਰਤਿਆ ਜਾ ਰਿਹਾ। ਤੋਂ ਇਸ ਮਾਹੌਲ ਦੇ ਵਿੱਚ ਪੰਜਾਬ ਜਿਹੜਾ ਹੈ ਉਹ ਦਿਨੋਂ ਦਿਨ ਜਿੱਧਰ ਨੂੰ ਜਾ ਰਿਹਾ ਹੈ, ਲੁੱਟਾਂ ਖੋਹਾਂ, ਬਦਮਾਸ਼ੀ, ਨਸ਼ੇ, ਇਹ ਬਣਾਇਆ ਜਾ ਰਿਹਾ। ਅੱਜ ਕਿਰਨਵੀਰ ਸਿੰਘ ਕੰਗ, ਜਿਹਨੂੰ ਕਾਚੂ ਕੰਗ ਕਹਿੰਦੇ ਹੁੰਦੇ ਸੀ, ਸਾਰੀ ਜ਼ਿੰਦਗੀ ਦਾ ਐਕਸਪੀਰੀਅੰਸ ਆ, ਕਿਸੇ ਵੇਲੇ ਬਾਦਲ ਕਿਆਂ ਦਾ ਬੜਾ ਕੱਟੜ ਉਹ ਬੰਦਾ ਰਿਹਾ, ਹੁਣ ਇੱਥੇ ਸਰਗਰਮ ਹੈ। ਅੱਜ ਉਹਦੀ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦਾ ਇਹ ਡੀਪ ਸਟੇਟ ਕਰ ਰਹੀ। ਔਰ ਜਦੋਂ ਇਹ ਗੱਲਾਂ ਅਸੀਂ ਕਹਿੰਦੇ ਆ ਕਿ ਹਕੂਮਤੀ ਨਿਜ਼ਾਮ ਦੀ ਮਰਜ਼ੀ ਨਾਲ ਹੋ ਰਿਹਾ ਸਾਰਾ ਕੁਝ, ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ, ਹੁਣ ਸਾਰੇ ਮੰਨਣਗੇ, ਹੌਲੀ ਹੌਲੀ ਸਭ ਮੰਨਣਗੇ। ਆ ਜਿਹੜੇ ਅੱਜ ਤੁਰੇ ਫਿਰਦੇ ਆ ਮੂਹਰੇ ਲੰਗਰ ਲੰਗੋਟੇ ਲੈ ਕੇ ਕਿ ਬੀਜੇਪੀ ਤੋਂ ਕੰਮ ਕਰਾਉਣੇ ਆ, ਇਹ ਵੀ ਪਿੱਟਣਗੇ ਕਿਸੇ ਦਿਨ, ਕਲਪਣਗੇ ਕਿ ਅਸੀਂ ਕੌਮ ਦੇ ਲਈ, ਜਿਵੇਂ ਵਿਭੀਸ਼ਣ ਸੀ ਨਾ ਜੀ, ਅਸੀਂ ਲੰਕਾ ਫੂਕਣ ਲੱਗੇ ਹੋਏ। ਉਹ ਜਿਹੜਾ ਬਿਹਾਰ ਦੀ ਅਸੈਂਬਲੀ 'ਚ ਪਿਛਲੇ ਦਿਨ ਇਹ ਗੱਲ ਹੋਈ ਕਿ ਅਸੀਂ ਪੰਜਾਬ ਵਾਲਾ ਹਾਲ ਨਹੀਂ ਕਰਾਉਣਾ ਹੈਗਾ ਬਿਹਾਰ ਦਾ। ਕਿਸੇ ਵੇਲੇ ਇੱਕ ਭੋਜਪੁਰੀ ਫਿਲਮ ਸੀ, ਮੈਂ ਪੰਜਾਬ ਦੇ ਵਿੱਚ ਭਈਆਂ ਦੇ ਉੱਤੇ ਪ੍ਰੋਗਰਾਮ ਆਪਣਾ ਕਰ ਰਿਹਾ ਸੀ, ਡਾਕੂਮੈਂਟ, ਇੱਕ ਚੰਗਾ ਡਾਕੂਮੈਂਟ ਵਾਈਟ ਪੇਪਰ ਵਾਂਗੂ ਛਾਪਣਾ ਸੀ। ਉਹਦੇ ਲਈ ਮੈਂ ਬਹੁਤ ਡਾਟਾ ਇਕੱਠਾ ਕੀਤਾ, ਅੱਜ ਵੀ ਬਹੁਤ ਵੱਡੀ ਫਾਈਲ ਤੇ ਉਹ ਜਿਹੜੀਆਂ ਮੈਂ ਰਿਸਰਚ ਕੀਤਾ ਉਹ ਸਾਰਾ ਰੱਖਿਆ ਹੋਇਆ, ਨਹੀਂ ਛਪ ਸਕਿਆ। ਬਾਅਦ 'ਚ ਮੇਰੇ ਤੇ ਕੇਸ ਬਣ ਗਏ, ਜੇਲ੍ਹ ਯਾਤਰਾ ਹੋ ਗਈ। ਪਰ ਉਹਨਾਂ ਦਿਨਾਂ ਦੇ ਵਿੱਚ ਇੱਕ ਫਿਲਮ ਦਾ ਪਤਾ ਲੱਗਿਆ, ਭੋਜਪੁਰੀ ਫਿਲਮ ਸੀਗੀ, ਉਹਦੇ ਵਿੱਚ ਲਿਖਿਆ ਹੋਇਆ ਸੀ, ਉਹ ਭੋਜਪੁਰੀ ਫਿਲਮ ਦਾ ਐਂਡ ਇਹ ਸੀ ਕਿ ਜਦੋਂ ਉਹ ਜਿਹੜਾ ਹੀਰੋ ਆ, ਜਿਹਨੂੰ ਸਾਰੀ ਫਿਲਮ 'ਚ ਪਿੰਡ ਦਾ ਜਿਹੜਾ ਸੂਦਖੋਰ ਬਾਣੀਆਂ ਤੰਗ ਕਰਦਾ ਹੈ, ਅਖੀਰ ਤੇ ਉਹਦੀ ਘਰਵਾਲੀ ਉਹਨੂੰ ਲਲਕਾਰ ਕੇ ਕਹਿੰਦੀ ਆ, ਵੀ ਆਪਦੇ ਬੱਚੇ ਦਾ ਨਾਂ ਲੈ ਕੇ ਕਹਿੰਦੀ ਆ ਵੀ ਹੁਣ ਤੂੰ ਫਿਕਰ ਨਾ ਕਰ, ਹੁਣ ਜਿਹੜਾ ਮੇਰਾ ਘਰ ਵਾਲਾ ਆਪਦੇ ਦਾ ਉਹਦਾ ਨਾਂ ਲੈ ਕੇ, ਤਾਂ ਉਹਦੇ ਆਪਦੇ ਬੱਚੇ ਦਾ ਨਾਂ ਲੈ ਕੇ ਕਹਿੰਦੀ ਆ ਜਿਵੇਂ ਮੁੰਨੂ ਦੇ ਪਾਪਾ, ਵੀ ਹੁਣ ਉਹ ਪੰਜਾਬ ਚਲੇ ਗਿਆ। 20 ਸਾਲ ਪਹਿਲਾਂ ਇਹੋ ਜਿਹੀਆਂ ਫਿਲਮਾਂ ਬਣਦੀਆਂ ਸੀ, ਜਿਵੇਂ ਆਪਣੇ ਇੱਥੇ ਕਹੀਏ ਵੀ ਹੁਣ ਫਲਾਨਾ ਅਮਰੀਕਾ ਚਲੇ ਗਿਆ, ਉਵੇਂ ਫਿਲਮ ਬਣੀ ਸੀ ਕਿ ਫਲਾਨਾ ਪੰਜਾਬ ਚਲੇ ਗਏ। ਤੇ ਅੱਜ ਬਿਹਾਰ ਵਰਗੇ ਜਿਹਦੇ ਭਈਆਂ ਦੀ ਆਪਾਂ ਗੱਲ ਹਕਾਰਤ ਨਾਲ ਕਰਦੇ ਰਹੇ ਹਾਂ, ਨੀਵਾਂ ਦਿਖਾਉਂਦੇ, ਉੱਥੇ ਅਸੈਂਬਲੀ 'ਚ ਗੱਲਾਂ ਚੱਲ ਰਹੀਆਂ ਨੇ ਕਿ ਅਸੀਂ ਆਪਦੇ ਸੂਬੇ ਦਾ ਹੱਲ ਪੰਜਾਬ ਵਾਲਾ ਨਹੀਂ ਕਰਨਾ। ਪੰਜਾਬ ਨੂੰ ਘੇਰ ਕੇ ਮਾਰਿਆ ਜਾ ਰਿਹਾ, ਖਤਮ ਕੀਤਾ ਜਾ ਰਿਹਾ। ਕੌਣ ਕਰ ਰਿਹਾ? ਪੰਜਾਬ ਦਾ ਅਕਸ ਕੌਣ? ਉਹ ਬਾਹਮਣ ਬਾਣੀਆਂ ਸੋਚ, ਜਿਹਦੇ ਨਾਲ ਪਹਿਲੇ ਦਿਨ ਤੋਂ ਸਿੱਖੀ ਦੀ ਦੁਸ਼ਮਣੀ, ਡੀਪ ਸਟੇਟ ਕਰ। ਇੱਕ ਪਾਸੇ ਉਹ ਸੋਚ ਆ ਸਾਡੀ, ਸਾਡਾ ਕਿਰਦਾਰ, ਸਾਡਾ ਅਖਲਾਕ,
ਅਸੀਂ ਲੰਗਰ ਲਾ ਦਿੰਦੇ ਆ ਜਦੋਂ ਕਿਤੇ ਬਿਪਤਾ ਪੈਂਦੀ ਹੈ। ਤੇ ਅੱਜ ਇੱਥੇ ਤਰਪਾਲਾਂ ਦੇ ਰੇਟ ਚੌਗਣੇ ਹੋ ਗਏ। ਕੌਣ ਵੇਚ ਰਿਹਾ? ਹਿਮਾਚਲ ਦੇ ਵਿੱਚ ਵੀਡੀਓ ਪਾ ਕੇ ਲੋਕ ਕਲਪ ਰਹੇ ਨੇ ਕਿ ਕੱਲਾ ਬਾਥਰੂਮ ਵਰਤਣ ਦੇ ਲਈ, ਕਿਉਂਕਿ ਲੋਕ ਕਈ ਫਸ ਗਏ ਉੱਥੇ, ਇੱਕਦਮ ਹੜ੍ਹ ਆ ਗਿਆ, ਉਹਨਾਂ ਤੋਂ 500 ਰੁਪਇਆ ਸਿਰਫ ਇੱਕ ਵਾਰੀ ਦਾ ਬਾਥਰੂਮ ਵਰਤਣ ਦਾ, ਵੀ ਤੁਸੀਂ ਨਹਾ ਧੋ ਲਓ। ਸੋ ਕੁੱਲ ਮਿਲਾ ਕੇ ਜਿਹੜਾ ਇਸ ਮੌਕੇ ਪੂਰਾ ਇੰਡੀਅਨ ਨਿਜ਼ਾਮ ਆ, ਉਹਨੇ ਪੰਜਾਬ ਨੂੰ ਬੁਰੀ ਤਰ੍ਹਾਂ ਚਾਰੇ ਪਾਸਿਓਂ ਘੇਰ ਲਿਆ। ਤੇ ਇਹ ਬੇਇਨਸਾਫੀ, ਇਹ ਡਿਸਕ੍ਰਿਮੀਨੇਸ਼ਨ, ਇਹ ਸਾਰੇ ਕਾਸੇ ਦੇ ਬਾਰੇ ਸਾਨੂੰ ਮਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਇਸ ਸਿਸਟਮ ਤੋਂ ਇਨਸਾਫ ਮਿਲੂਗਾ, ਇਹ ਤੋਂ ਇਨਸਾਫ ਲੈਣਾ ਆਪਾਂ। ਇਹ ਸਭ ਤੋਂ ਕੋਝਾ ਮਜ਼ਾਕ ਹੈ ਕਿ ਜੀ ਇਹ ਸਿਸਟਮ ਇਨਸਾਫ ਦਊ। ਅੱਜ ਤੱਕ ਤਾਂ ਕਦੇ ਆਪਾਂ ਸੁਣਿਆ ਨਹੀਂ ਇਤਿਹਾਸ ਵਿੱਚ ਸਿੱਖਾਂ ਨੇ ਕਦੇ ਉਸ ਜ਼ਾਲਮ ਤੇ ਬੁੱਚੜ ਤੋਂ ਇਨਸਾਫ ਮੰਗਿਆ ਹੋਵੇ ਜਿਹਨੇ ਜ਼ੁਲਮ ਕੀਤਾ ਹੋਵੇ। ਐਤਕੀ ਮੰਗ ਰਹੇ। ਖੈਰ, ਇਸ ਧਰਤੀ ਉੱਤੇ ਕਦੇ ਕਿਸੇ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ। ਸਾਡੀ ਇਸ ਧਰਤੀ ਤੇ ਵੀ ਇੱਕ ਦਿਨ ਸਿੱਖੀ ਦੀ ਚੜ੍ਹਦੀ ਕਲਾ ਹੋਏਗੀ। ਖਾਲਿਸਤਾਨ ਦਾ ਝੰਡਾ ਜਿਹੜਾ ਹੈਗਾ ਉਹ ਦੁਨੀਆ ਭਰ ਦੇ ਵਿੱਚ ਝੂਲੇਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।